ਇਹ ਗੰਡਾਸਾ ਤੂੰ ਲੈ ਆਇਆ ਤੇ ਹੁਣ ਪਰਦਾ ਕਾਤੇ ਲਾਇਆ? ਮੌਲਾ 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 ਸੈਂਟਰ ਪੱਗ ਨੂਰੀ ਨੂਰੀ ਮੌਲਾ ਨੂਰੀ ਮੌਲਾ ਭੁੱਲ ਗਿਆ। ਪਰ ਇੱਕ ਸ਼ਰਤ ਆ ਮੇਰੀ। ਅੱਛਾ ਮੇਰੀ ਗੱਲ ਸੁਣ, ਇੱਕ ਤੂੰ ਗੱਲ ਤੂੰ ਕਰ। ਹੱਥ ਰੱਖੋ ਜੀ। ਸੁਣਾ ਵਾਲੀ ਗੱਲ ਆ। अस्सलामुअलैकुम नाज़रीन, टी टाइम च खुश आमदीद। ਓਏ ਤੁਹਾਡਾ ਬਹੁਤ ਸ਼ੁਕਰੀਆ ਸਾਡਾ ਟੀ ਟਾਈਮ ਵੇਖਣ ਲਈ। ਅੱਜ ਦਾ ਪ੍ਰੋਗਰਾਮ ਮੌਲਾ ਜੱਟ ਫਿਲਮ ਜਿਹੜੀ ਨਵੀਂ ਆਈ ਉਹਦੇ ਤੇ ਹੋਏਗਾ। ਅਸੀਂ ਰਿਵਿਊ ਦੇਾਂਗੇ ਕਿ ਨਵੀਂ ਮੌਲਾ ਜੱਟ ਜ਼ਿਆਦਾ ਅੱਛੀ ਸੀ ਜਾਂ ਪੁਰਾਣੀ ਮੌਲਾ ਜੱਟ। ਇਹ ਕੌਣ ਹੈ? ਓਏ ਮੇਰਾ ਯਾਰ ਹੈ। ਤੁਸੀਂ ਮੌਲਾ ਹੋ? ਮੌਲਾ ਮੁਗਲ ਜੱਟ ਨਹੀਂ ਤੁਸੀਂ? ਨੂਰੀ ਜੱਟ। ਓਏ ਨੂਰੀ ਨੱਤ ਤੇ ਮੌਲਾ ਜੱਟ। ਮੌਲਾ 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 ਉਹ ਤੂੰ ਇਹ ਕੀ ਆ? ਇਹਨੂੰ ਮੌਲੇ ਨੇ ਰੱਖਿਆ ਏ। ਇਹ ਬੈਕਗ੍ਰਾਉਂਡ ਦੇਣ ਵਾਸਤੇ? ਮੇਰਾ ਬੈਕਗ੍ਰਾਉਂਡ ਆ। ਮੌਲੇ ਨੇ ਇੱਕੋ ਰੱਖੀ ਨਾਲ। ਓ ਮੇਰਾ ਬੈਕਗ੍ਰਾਉਂਡ ਹੀ ਆਵੇ। ਹੌਲੀ ਬੋਲ, ਮੇਰੇ ਦਿਲ ਦਾ ਮਸਲਾ ਹੈ ਓਏ। ਇਹ ਮੇਰਾ ਬੈਕਗ੍ਰਾਉਂਡ ਹੀ ਆਵਾ। ਵਾਰੇ ਵਾਹ ਵਾਹ। ਅੱਛਾ ਤੁਸੀਂ ਆਪਣਾ ਮਿਊਜ਼ੀਸ਼ੀਅਨ ਨਾਲ ਰੱਖਿਆ? ਨਾਲ ਹੀ ਹੁੰਦਾ ਮੇਰੇ। ਤੁਸੀਂ ਇਹ ਕੰਮ ਤਾਂ ਹੋਰ ਵੀ ਮਿਊਜ਼ੀਸ਼ੀਅਨ ਹੋ ਤੁਸੀਂ? ਹਾਂਜੀ ਮੌਲੇ ਨੇ ਮੈਨੂੰ ਰੱਖਿਆ ਏ। ਤੇ ਬਾਕੀ ਵੀ ਘਰ 'ਚ ਕੋਈ ਹੋਰ ਕੰਮ? ਮੇਰੇ 3 ਭਰਾ ਨੇ ਹੋਰ। ਵੱਡਾ? ਇੱਕ ਮੇਰੇ ਤੋਂ ਛੋਟਾ ਉਹ ਨਸੀਬੋ ਨੇ ਰੱਖਿਆ ਏ। ਉਹ ਨਸੀਬੋ ਦੇ ਨਾਲ ਹੁੰਦਾ? ਹਾਂਜੀ ਉਹਦੇ ਨਾਲ ਏ, ਉਹਦਾ ਮਿਊਜ਼ੀਸ਼ੀਅਨ ਬੈਕਗ੍ਰਾਉਂਡ ਏ ਉਹਦਾ। ਤੇ ਤੂੰ? ਮੈਂ ਮੌਲੇ ਦਾ ਏ। ਵੱਡਾ ਮੌਲਾ ਮੌਲਿਆ ਓਵਰਲੈਪਿੰਗ ਨਹੀਂ ਕਰਦਾ। ਵੱਡਾ ਭਰਾ ਨਸੀਬੋ ਨਾ ਹੁੰਦਾ, ਛੋਟਾ ਮੌਲੇ ਨਾ ਹੁੰਦਾ। ਉਸ ਤੋਂ ਛੋਟਾ ਇੱਕ ਹੋਰ ਸਿੰਗਰ ਦੇ ਨਾਲ। ਤੁਹਾਡੇ ਨਾਲ ਕੋਈ ਬੈਕਗ੍ਰਾਉਂਡ ਨਹੀਂ? ਮੇਰੇ ਨਾਲ ਮੈਂ ਆਪੀਆਂ ਨੂਰੀ ਟੱਕ। ਨੱਕ ਤੱਕ ਨੂਰੀ ਨੱਟ। ਹਲੋ ਨੂਰੀ ਨੱਤ ਵਾ ਯਾਰ। ਆ ਚਲੋ ਕਿਹੜਾ ਨੂਰੀ ਨਾਤਾ ਲੋ ਜੀ ਨਾਜ਼ਰੀਨ, ਗੱਲ ਇਹ ਆ, ਪਹਿਲੇ 2 ਮਿੰਟ ਜ਼ਰਾ ਮੈਂ ਆਪਣਾ ਰਿਵਿਊ, ਹਾਲਾਂਕਿ ਮੇਰੀ ਮੌਲਾ ਸਲਿਪ ਹੋ ਗਈ ਸੀ। ਮੌਲਾ ਯਾਰ ਮੌਲਾ ਦੇ ਥੱਲੇ ਨਾ ਰਬੜ ਲਵਾ। ਜਿਹੜੀ ਪੁਰਾਣੀ, ਪਹਿਲੀ ਤੇ ਗੱਲ ਇਹ ਆ, ਜਿਹੜੀ ਪੁਰਾਣੀ ਮੌਲਾ ਜੱਟ ਫਿਲਮ ਨਾ, ਉਹ ਨਾਜ਼ਰੀਨ ਮੈਂ ਕੋਈ 100 ਵਾਰੀ ਤੋਂ ਜ਼ਿਆਦਾ ਵੇਖੀ। ਇੱਕੋ ਵਾਰੀ ਵੇਖ ਲੈਂਦੇ ਸਹੀ ਤਰ੍ਹਾਂ ਤੇ ਵੇਖਦੇ। ਮੌਲਾ 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 ਸੈਂਟਰ ਪੱਗ। ਯਾਰ ਕਿਹੜਾ ਨੂਰੀ ਹੈ ਭਾਈ? ਸੌਰੀ ਮੌਲਿਆ। ਮੌਲਾ ਗੱਲ ਕਰੋ ਤੁਸੀਂ, ਓਏ ਗੱਲ ਕਰੋ ਗੱਲ। ਰੋਨੀ ਨੱਤ। ਓਏ ਨੂਰੀ ਟਰੰਪ। ਠਹਿਰ ਜਾਓ। ਅੱਛਾ ਨਾਜ਼ਰੀਨ, ਜਿਹੜੀ ਪਹਿਲੀ ਫਿਲਮ ਹੈ ਨਾ, ਜਿਹੜੀ ਮੌਲਾ ਜੱਟ, ਉਹ ਮੈਂ ਕੋਈ 100 ਵਾਰੀ ਵੇਖੀ। ਮੁਸ਼ਫਕ ਰਾਏ ਸਾਹਿਬ ਦੀ ਤੇ ਸੁਲਤਾਨ ਰਾਏ ਸਾਹਿਬ ਦੀ। ਜੀ ਇੰਨਾ ਕਿ ਮੈਨੂੰ ਮਜ਼ੇਦਾਰ ਲੱਗਦੀ ਨਾ, ਉਹਦੇ ਚ ਡਾਇਲੋਗਸ ਨਾਲ ਨਾਸਰ ਅਦੀਬ ਸਾਹਿਬ ਨੇ ਸੁਭਾਨ ਅੱਲਾ, ਬੜਾ ਬਹੁਤ ਮਜ਼ੇਦਾਰ ਚੀਜ਼ਾਂ ਵੀ। ਔਰ ਉਹ ਫਿਲਮ 'ਚ 80% ਮੇਰੇ ਹਿਸਾਬ ਨਾਲ ਜਿਹੜਾ ਮਜ਼ਾ ਨਾ, ਉਹ ਮੁਸ਼ਫਕ ਰਾਏ ਸਾਹਿਬ ਦੀ ਟੋਨ ਟੈਂਪੋ ਦੀ ਵਜ੍ਹਾ ਤੋਂ। ਵਾਕਈ ਕਿਉਂਕਿ ਸੁਲਤਾਨ ਰਾਏ ਸਾਹਿਬ ਤੇ ਆਪਣੀ ਜਗ੍ਹਾ ਇੱਕ ਲੈਜੈਂਡ ਨੇ। ਉਹਨਾਂ ਦੀ ਇੱਕ ਪੰਜਾਬੀ, ਨਾਰਮਲ ਪੰਜਾਬੀ, ਜਿਸ ਤਰ੍ਹਾਂ ਇੱਕ ਸਾਡਾ ਬਦਮਾਸ਼ ਕਲਚਰ ਹੁੰਦਾ ਸੀ ਜਾਂ ਪਿੰਡਾਂ ਦਾ ਕਲਚਰ ਹੁੰਦਾ ਸੀ, ਜਾਂ ਬਦਮਾਸ਼ ਨਹੀਂ ਕਹਿ ਲਓ, ਮਤਲਬ ਜਿੱਦਾਂ ਇੱਕ ਪੰਜਾਬੀ ਜਿੱਦਾਂ ਬੋਲਦਾ। ਜਿਹੜੇ ਮੁਸ਼ਫਕ ਰਾਏ ਸਾਹਿਬ ਸੀ ਬੇਸਿਕਲੀ ਉਰਦੂ ਸਪੀਕ ਸੀ, ਲੇਕਿਨ ਉਹਨਾਂ ਨੇ ਪੰਜਾਬੀ ਬੋਲੀ ਤੇ ਥੋੜੀ ਕਰੋੜ ਕੇ ਸਲੋ ਟੈਂਪੋ 'ਚ, ਲੇਕਿਨ ਐਡੀ ਖੂਬਸੂਰਤ ਬੋਲੀ ਵਾਕਈ ਕਿ ਬਈ ਸੁਭਾਨ ਅੱਲਾ, ਉਹ ਅਮਰ ਹੋ ਗਿਆ। ਅਮਰ ਹੋ ਗਿਆ। ਠੀਕ ਆ ਜੀ। ਅੱਛਾ ਜੀ, ਉਹ ਮੈਂ ਬਹੁਤ, ਉਹਦੇ ਡਾਇਲੋਗਸ ਮੈਨੂੰ ਬਹੁਤ ਯਾਦ ਨੇ, ਬਹੁਤ ਸਾਰਾ ਕੁਝ ਮੈਨੂੰ, ਪੂਰੀ ਫਿਲਮ ਮੈਨੂੰ ਯਾਦ ਆ। ਅੱਛਾ, ਕਿਉਂਕਿ ਮੇਰੀ ਫੇਵਰੇਟ ਫਿਲਮ ਸੀ। ਇਸ ਤੋਂ ਹੁਣ ਮੌਲਾ ਜੱਟ, ਜਿਹੜੀ ਦਾ ਲੈਜੈਂਡ ਮੌਲਾ ਜੱਟ ਆਈ। ਹਾਂਜੀ ਅੱਛਾ, ਮੈਂ ਵੇਖੀ ਨਹੀਂ ਹਾਲੇ, ਲੇਕਿਨ ਕੁਛ ਲੋਕਾਂ ਨੇ ਨਾ ਸਿਨੇਮੇ 'ਚ ਜਾ ਕੇ ਤੇ ਉਹਨਾਂ ਨੇ ਉੱਥੋਂ ਵੀਡੀਓ ਬਣਾ ਕੇ ਕੋਈ 10 ਮਿੰਟ ਦੀ, ਕੋਈ 15 ਮਿੰਟ ਦੀ, ਉਹ ਮੈਂ ਰਾਤੀ ਵੇਖੀ। ਤੇ ਪ੍ਰੋਡਕਸ਼ਨ ਨੋ ਡਾਊਟ, ਉਹਦਾ ਜਿੰਨਾ ਟੈਕਨੀਕਲ ਸਟਾਫ, ਉਹਦੀ ਉਹ ਕੋਰੀਓਗ੍ਰਾਫੀ, ਉਹਦੇ ਸ਼ਾਟ, ਉਹਦੇ ਸ਼ੂਟ, ਉਹਦਾ ਕਰਨਾ, ਜਾਂ ਉਹਦੇ 'ਚ ਜਿਹੜੇ ਇਫੈਕਟਸ ਵਗੈਰਾ, ਉਹਦੀ ਪ੍ਰੋਡਕਸ਼ਨ, ਸੁਭਾਨ ਅੱਲਾ। ਮਤਲਬ
ਇੰਜ ਤੁਹਾਨੂੰ ਲੱਗੇਗਾ ਕਿ ਤੁਸੀਂ ਕੋਈ ਹਾਲੀਵੁੱਡ ਦੀ ਮੂਵੀ ਦੇਖ ਰਹੇ ਹੋ, ਨੋ ਡਾਊਟ। ਲੇਕਿਨ ਜਿਹੜੀ ਇੱਕ, ਕਿਉਂਕਿ ਮੈਨੂੰ ਉਹ ਪਸੰਦ ਸੀ, ਮੈਂ ਉਹਦਾ ਡਾਇਲੋਗ ਰੱਟੇ ਸੀ, ਤੇ ਉਹ ਡਾਇਲੋਗ ਜਿਹੜੇ ਮੇਰੇ ਹਿਸਾਬ ਦੇ ਨਾਲ ਯਾਨੀ ਵੱਡੇ ਆਰਟਿਸਟ ਨੇ ਸਾਰੇ ਹੀ, ਨੂਰੀ ਵੀ, ਹਮਜ਼ਾ ਅਲੀ ਬਾਸੀ ਸਾਹਿਬ ਵੀ ਤੇ ਫਵਾਦ ਸਾਹਿਬ ਵੀ, ਲੇਕਿਨ ਉਹਨਾਂ ਕੋਲ ਮੇਰੇ ਹਿਸਾਬ ਨਾਲ ਪੰਜਾਬੀ ਦੀ ਡਾਇਲੋਗਸ ਡਿਲੀਵਰੀ ਜਿਹੜੀ ਨਾ ਬੋਲਣ 'ਚ, ਉਹਦੇ 'ਚ ਮੈਨੂੰ ਇੰਜ ਲੱਗਾ ਕਿ ਜਿਵੇਂ ਨਾ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ, ਜਾਂ ਉਹ ਪੰਜਾਬੀ ਪੂਰੀ ਸਾਡੇ ਤੱਕ ਪਹੁੰਚ ਨਹੀਂ ਰਹੀ ਉਹ ਗੱਲਬਾਤ। ਹਾਲਾਂਕਿ ਮੁਸਤਫਾ ਕੁਰੈਸ਼ੀ ਸਾਹਿਬ ਵੀ ਉਰਦੂ ਸਪੀਕ ਸੀ, ਲੇਕਿਨ ਉਹਨਾਂ ਨੇ ਚਿੱਥ ਕੇ ਬੋਲ ਕੇ ਉਹਨਾਂ ਨੂੰ ਅਦਾਇਗੀ ਬੜੀ ਅੱਛੀ ਕੀਤੀ। ਤੇ ਇਹਦੇ 'ਚ ਮੈਨੂੰ ਥੋੜੀ ਜਿਹੀ ਲੱਗੀ ਲਾਈਕ ਜਿਸ ਤਰ੍ਹਾਂ ਇੱਕ ਡਾਇਲੋਗ ਸੀ ਉਸ ਫਿਲਮ ਦੇ ਵਿੱਚ ਕਿ ਬਸ ਕਰ ਸੋਹਣਿਆ ਬਸ ਕਰ ਕਿਧਰੇ ਨਜ਼ਰ ਲੱਗਦੀ ਹੋ, ਨਜ਼ਰ ਲੱਗਦੀ ਇਹ ਬਣਦਾ ਕਿ ਬਸ ਕਰ ਸੋਹਣਿਆ ਵੀ ਕਿਤੇ ਨਜ਼ਰ ਲਵਾ ਲੇਗਾ। ਹੁਣ ਇਹਦੇ 'ਚ ਹਮਜ਼ਾ ਅਲੀ ਬਾਸੀ ਸਾਹਿਬ ਨੇ ਕਿਹਾ ਬਸ ਕਰ ਸੋਹਣਿਆ ਬਸ ਕਰ ਕਿਧਰੇ ਨਜ਼ਰ ਲੱਗਦੀ ਏ। ਮਤਲਬ ਇਹ ਮੈਨੂੰ ਨਾ ਅੱਛਾ, ਫਿਰ ਉਹ ਬੋਲਣ 'ਚ ਮੈਨੂੰ ਲੱਗ ਰਿਹਾ ਕਿ ਉਹ ਕੰਫਰਟੇਬਲ ਉਹ ਵੀ ਨਹੀਂ ਹੈਗੇ ਇੰਨੇ, ਉਹ ਡਿਲੀਵਰ ਨਹੀਂ ਕਰ ਪਾ ਰਹੇ ਡਾਇਲੌਗਸ ਨੂੰ ਉਸ ਤਰ੍ਹਾਂ ਦਿਲੋਂ ਜਿਸ ਤਰ੍ਹਾਂ ਬੰਦਾ ਕਰਦਾ ਪੰਜਾਬੀ ਐਕਸੈਂਟ। ਹਾਂ, ਉਹ ਸਾਡੇ ਤੱਕ ਵੀ ਨਹੀਂ ਪਹੁੰਚ ਰਿਹਾ। ਜਾਂ ਮੈਂ ਆਪਣੀ ਗੱਲ ਕਰਦਾ ਕਿਉਂਕਿ ਮੇਰਾ ਤਲਕ ਡਬਿੰਗ ਵੀ ਕੀਤੀ ਇਹ ਉਹ ਸਾਰਾ ਕੁਝ, ਲੇਕਿਨ ਬਾਕੀ ਹੋ ਸਕਦਾ ਲੋਕਾਂ ਨੂੰ ਨਾ, ਮੈਨੂੰ ਇਹ ਲੱਗਾ। ਦੂਸਰਾ ਉਹ ਮੌਲਾ ਕੱਲਾ ਮੌਲਾ ਹੀ ਕਹਿਣਾ, ਅੱਗੇ ਕਰਮ ਹੋ ਕਰਮ ਨਾ ਕਹਿ ਦੀ। ਮੌਲਾ 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 ਨਾ ਕਹਿ ਤੂੰ, ਉਹ ਟੂ ਟਕ 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 ਉਹ ਕਰ। ਮੈਂ ਧਰਤੀ ਤੇ ਪੈਰ ਰੱਖਾਂ ਤੇ ਧਰਤੀ ਹਿਲਾ ਦੇ ਸੋਹਣਿਆ। ਅੱਛਾ ਜੀ, ਬੱਬਾ ਭਾਰ ਖਲੋਵਾਂ ਤੇ ਜ਼ਮੀਨ ਨੂੰ ਤਰੇੜਾ ਆ ਜਾਣ। ਓਏ ਬੱਸ ਕਰਦੇ ਓਏ ਅੰਕਲ ਸਰਗਮ ਦੇ ਭਤੀਜੇ, ਬੱਸ ਕਰਦੇ। ਓਏ ਦੁੱਕਾ ਮਾਰਨ ਡਿਆ ਆ ਮੌਲਿਆ ਆਏ ਸੱਤ ਤੇ ਆਪਣੀ ਜ਼ਬਾਨ ਵੀ ਰੱਖ ਦੇ ਤੇ 121 ਰੁਪਏ ਵੀ ਰੱਖ ਦੇ। ਵਾਹ 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 ਵਾਹ। ਆ ਮੈਨੂੰ ਤੇਰੀ ਲੱਤ ਚਾਹੀਦੀ ਏ ਤੇ ਨਾਲ ਦੁਸ਼ਮਣਾ ਤੇਰੀ ਵੀ ਲੱਤ ਚਾਹੀਦੀ ਏ। ਮੌਲਾ ਜੱਟ ਤੂੰ ਕੀ ਰਕਸ਼ੇ ਨੂੰ ਲਵਾਣੀ ਆ? ਮੌਲਾ ਜੱਟ। ਹੈਲੋ ਲੱਤ ਕਰ ਉਹ ਤੂੰ ਪੋਜੀਸ਼ਨ ਹੀ ਫਿੱਕਾ ਜਿਹਾ ਲੈ ਹੁੰਦਾ ਨਾਲ, ਆ ਸਹੀ ਏ। ਸੁਰ ਚ ਨਹੀਂ ਹੈਗਾ ਤੇਰਾ ਪੋਜੀਸ਼ਨ ਮੌਲਿਆ। ਮੇਰਾ ਨਾਂ ਹੈ। ਅੱਛਾ ਤੂੰ ਇੱਥੇ ਹੀ ਬੈਠਾ ਨਾਲ ਟੁਕ 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 ਆ ਕੀ ਕਰ ਰਿਹਾ ਨਾਲ? ਇਹ ਬੈਕਗ੍ਰਾਉਂਡ ਹੈ ਮੋਲੇ ਦਾ। ਉਹਦੇ ਯਾਰ ਤੁਸੀਂ ਪਤਾ ਕੀ, ਲੜੋ ਨਾ, ਤੁਸੀਂ ਪਹਿਲੇ ਰੁਪਈਆ 100 ਪਾ ਕੇ ਨਾ ਇੱਕ ਸਾਬਣ ਲਵੋ ਤੇ ਉਹਦੇ ਨਾਲ ਅੱਛੇ ਤਰੀਕੇ ਨਾਲ ਨਹਾਓ, ਔਰ ਜਿਹੜਾ ਬਚ ਜਾਏ ਉਹਦੇ ਨਾਲ ਉਹਨੂੰ ਨਵਾਓ, ਔਰ ਉਹਨੂੰ ਇੱਕ ਉਹਨੂੰ ਪੰਜਾਂ ਵਾਲੀਆਂ 4-5 ਪੁੜੀਆਂ ਲੈ ਕੇ ਦਿਓ। ਉਹ ਮੌਲੇ ਦਾ ਸ਼ਾਗਿਰਦ ਲੱਗਣ ਹੀ ਨਹੀਂ ਤੇ ਟਾਰਜ਼ਨ ਦਾ ਸ਼ਾਗਿਰਦ ਲੱਗਣ। ਅੱਛਾ ਜੀ, ਦੂਸਰੀ ਗੱਲ ਇਹ ਆ, ਹੋਰ ਮੈਂ ਕਿਹੜੀ ਗੱਲ ਆ ਨੁਕਸ ਨਾ ਕਾਢੋ ਜਵਾਨਾ, ਲੱਤ ਚਾਹੀਦੀ ਏ ਤੇਰੀ। ਓ ਲੱਤ ਰਕਸ਼ੇ ਨੂੰ ਲਵਾਣੀ ਤੂੰ। ਮੌਲਾ ਇੱਕ ਮਿੰਟ ਖਲੋ ਵੀ ਜਾਇਆ ਕਰ ਯਾਰ, ਤੂੰ ਮੌਲਾ ਸਾਡੀ ਵੀ ਟੈਂਪੋ ਖਰਾਬ। ਯਾਰ ਤੁਹਾਡਾ ਰੌਲਾ ਆਪਸ ਦੇ ਵਿੱਚ ਕੀ ਆ? ਕੀ ਮਸਲਾ ਕੀ ਤੁਹਾਡਾ? ਸਾਹ ਬਦਰ ਆ ਰੌਲਾ ਪੁੱਛਦਾ ਹੈ ਤੇ ਕੰਨ ਖੋਲ ਕੇ ਸੁਣ ਲੈ। ਇਹਨੇ ਮੇਰੇ ਯਾਰ ਦੀ ਲੱਤ ਵੱਡੀ ਸੀ, ਤੋੜੀ ਸੀ ਇਹਨੇ ਉਹ ਕਰਾਟਾ ਮਾਰ ਕੇ। ਹਾਂ, ਇਹਨੇ ਮੇਰੇ ਯਾਰ ਦੀ ਲੱਤ ਤੋੜੀ ਸੀ ਹਾਂ, ਤੇ ਹੁਣ ਮੈਂ ਇਹਦੀ ਲੱਤ ਤੋੜਨੀ ਹੈ ਤੇ ਨਾਲੇ ਆਪਣੇ ਯਾਰ ਦਾ ਵਿਆਹ ਇਹਦੀ ਭੈਣ ਦਾ ਕਰ ਰਹੀ ਹੈ। ਬਸ ਭਾਈ ਆ ਮੇਰੇ ਨਾਲ 2 ਕੰਮ ਕਰਾ ਦਿਓ, ਹੋਰ ਮੇਰੇ ਨਾਲ ਕੋਈ ਰੋਲਾ ਨਹੀਂ ਭਾਈ। ਓਏ ਮੌਲਿਆ ਤੇਰੀ ਇੰਨੀ ਜੁਰਤ ਕਿ ਟੀ ਟਾਈਮ ਚ ਮੇਰੀ ਭੈਣ ਦਾ ਨਾਂ ਲਿਆ ਈ। ਓਏ ਤੈਨੂੰ ਚਾਹੀਦਾ ਸੀ ਸਿਰਫ ਪਹਿਲਾ ਸਪੈਲਿੰਗ ਦੱਸਦਾ। ਓਏ ਨਾ ਬੋਲ ਵਿੱਚ, ਓਏ 2 ਘਰਾਂ ਦੇ ਸਾਂਝਿਆ ਲੁੱਟਿਆ। ਓਏ ਚੁੱਪ ਕਰ ਜਾ। ਬੋਲਿਆ ਵੀ ਜ਼ਿਆਦਤੀ ਆ ਤੂੰ ਉਹਦੀ ਭੈਣ ਦਾ, ਤੂੰ ਵੈਸੇ ਕਹਿ ਦਿੰਦਾ ਕਿ ਆ ਨਾਮ ਨਹੀਂ ਲਿਆ ਮੈਂ, ਸਿਰਫ ਕਿਹਾ ਹੈ ਤੂੰ ਸਿਰਫ ਇੰਨਾ ਕਹਿ ਦਿੰਦਾ ਕਿ ਸਵਾਦ ਖੇਤੋਂ ਮੈਂ ਗਈ ਨੂਨ ਵਹਾਂ ਆਇਆ। ਯਾਰ ਇਹ ਗੱਲ ਹੈ ਭਲਾ ਵਿੱਚ ਕਰਨ ਵਾਲੀ, ਫਿਰ ਨੂਰੀ ਨੱਤ ਗੰਦਾ ਕਰਨ ਦੇ ਤੁਸੀਂ। ਨੂਰੀ ਕੀ ਟੈਂਪੋ ਬਦਲ ਲਈ ਤੂੰ, ਬਦਮਾਸ਼ੀ ਚ ਆ। ਉਹ ਨਹੀਂ, ਉਹ ਗੰਦਿਆਂ ਕਰਨ ਨੇ। ਅੱਛਾ ਇਹ ਰੌਲਾ ਤੇਰਾ, ਇਹ ਰੌਲਾ ਵਾ ਤੇਰਾ, ਕੀ ਰੌਲਾ ਵਾ? ਓਏ ਸੋ ਬਾਦਰ, ਇਹਦੇ ਭਰਾ ਨੇ ਮੇਰੇ ਭਰਾ ਦੇ ਨੱਕ ਤੇ ਨਿਸ਼ਾਨ ਪਾਇਆ ਸੀ। ਆਹੋ ਆਹੋ ਆਹੋ, ਸ਼ੁਰੂ ਤੇ ਸ਼ੁਰੂ ਤੋਂ ਅਦੀਪ ਸਾਹਿਬ ਦੇ, ਆਹੋ ਸ਼ੁਰੂ ਫਿਲਮ ਵੇਖੀ ਹੈ। ਆਹੋ ਆਹੋ, ਉਹ ਇੱਥੇ ਨਿਸ਼ਾਨ ਜਿਹਨੂੰ ਫਿਰ ਤੁਹਾਡੀ ਸਿਸਟਰ ਜਿਹੜੀ ਗੋਲੀ ਮਾਰ ਦਿੰਦੀ ਹੈ। ਹਾਂ ਅੱਛਾ, ਉਹਦੇ ਬਦਲੇ ਹੁਣ ਤੁਸੀਂ ਕੀ ਚਾਹੁੰਦੇ ਹੋ?
ਔਰ ਜਿਸ ਜ਼ਬਾਨ ਦੇ ਨਾਲ ਇਹਨੇ ਮੇਰੀ ਭੈਣ ਦਾ ਨਾਂ ਲਿਆ ਏ ਹਾਂ ਉਹ ਜ਼ਬਾਨ ਮੇਰੀ ਤਲੀ ਤੇ ਰੱਖ ਦੇ। ਇਸ ਸਿਲਸਿਲੇ 'ਚ ਹਾਜ਼ਰ ਹੋਏ ਆ। ਅੱਛਾ ਜੀ ਹਾਂਜੀ ਬਸ ਹੈ ਜ਼ੁਬਾਨ ਜੇ ਰੱਖਣੀ ਹੈ ਨਾ ਤੇ ਉਹਨੂੰ ਕਿਸੇ ਛਾਪਰ ਚ ਪਾ ਲਈ, ਗਿੱਲੀ ਹੁੰਦੀ ਉਹਦਾ ਹੱਥ ਗੰਦਾ ਹੋਏਗਾ। ਇਹਦਾ ਮਤਲਬ ਹੈ ਕਿ ਪੂਰੇ ਪਿੰਡ ਦੀ ਜ਼ਬਾਨ ਲਾਏਗਾ ਤੂੰ। ਓਏ ਮੌਲਿਆ। ਜੋ ਵੀ ਇਹ ਸਾਹਿਬ ਬਹਾਦਰ ਹਾਂ ਵੈਰ ਨਹੀਂ ਭੁੱਲਦਾ। ਮੌਲਾ ਕੂ ਟਕ 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 ਠੜਨ ਠੜਨ ਠੜਨ। ਓਏ ਅਸਾਂ ਜਵਾਨਾ ਓਏ ਮੈਨੂੰ ਓਏ ਆਪਣੀ ਲੱਤ ਦੇ ਕੇ ਇੱਥੇ ਰੱਖ ਦੇ। ਓਏ ਇੱਥੇ ਨਹੀਂ ਰੱਖਣਾ। ਇੱਥੇ ਨਾ ਰੱਖੀ, ਇੱਥੇ ਬਾਹਰ ਰੱਖੀ। ਹਾਂ ਇੱਥੇ ਅਸੀਂ ਸ਼ੋਅ ਕਰਨਾ, ਇੱਥੇ ਨਿਸ਼ਾਨ ਪੈ ਗਿਆ, ਕੰਮ ਖਰਾਬ ਆ। ਇੱਥੇ ਯਾਰ ਇੱਥੇ ਨਹੀਂ ਉੱਥੇ ਰੱਖ ਦੇਣਾ ਆਹ ਰੱਖ ਨਾ। ਹੁਣ ਤੂੰ ਉਹਦੀ ਜ਼ਬਾਨ ਲੈਣੀ ਆ ਮੈਂ ਇਹਦੀ ਜ਼ਬਾਨ ਲੈਣੀ ਆ ਸਭ ਬਹੁਤ ਤੇ ਇਹਨੇ ਤੇਰੀ ਆ ਪਹਿਲੇ ਮੈਂ ਲੱਤ ਤਾਂ ਗਿਆ ਏ। ਹਾਂ ਇਹਨੇ ਤੇ ਲੱਤ ਲੈਣੀ ਆ ਤੇ ਨਾਲ ਭੈਣ ਦਾ ਰਿਸ਼ਤਾ ਲੈਣਾ। ਯਾਰ ਆ ਗੱਲ ਉਹ ਹੈ ਭੈਣ ਦਾ ਰਿਸ਼ਤਾ ਹੀ ਉਹਨੇ ਕਰਨਾ। ਅਸਲ ਫਿਲਮ 'ਚ ਵੀ ਭੈਣ ਦਾ ਰਿਸ਼ਤਾ ਹੀ ਮੰਗਦਾ ਉਹ। ਯਾਰ ਨੂਰੀ ਨਾਤੇ ਏਡਾ ਉਹ ਯਾਰ ਇਹਨੇ ਤੇਰੀ ਜਿਹੜੀ ਨੂਰੀ ਦੀ ਭੈਣ ਆ ਨਾ, ਉਹਦੇ 'ਚ ਰਾਈ ਸਾਹਿਬ ਨੇ ਉਹਨੂੰ ਵੀ ਭੈਣ ਕਿਹਾ, ਉਹਦੇ ਸਿਰ ਤੇ ਹੱਥ ਰੱਖ ਕੇ ਉਹਨੇ ਕਿਹਾ ਭਾਵੇਂ ਨੂਰੀ ਨਾਲ ਮੇਰਾ ਜਿੰਨਾ ਮਰਜ਼ੀ ਰੌਲਾ ਵਾ ਪਰ ਤੂੰ ਮੇਰੀਆਂ ਭੈਣਾਂ ਵਰਗੀ ਆ। ਵਾਹ ਵਾਹ ਗੈਰਤ ਆ। ਹਾਂਜੀ ਇਸ ਤੋਂ ਟੈਨਸ਼ਨ ਨਾ ਲੈ। ਭਾਜੀ ਮੌਲਾ ਸਾਹਿਬ ਇੱਕ ਸਵਾਲ ਪੁੱਛ ਸਕਦਾ? ਆ ਪੁੱਛ। ਆ ਤੁਹਾਡਾ ਜਿਹੜਾ ਬੈਕਗ੍ਰਾਉਂਡ ਗਿਆ ਵਾ ਇਹ ਲਾਸ਼ ਦੇ ਝੂਠੇ ਸਾਬਣ ਨਾਲ ਨਾ ਬੈਠਾ ਇੰਨਾ ਮਾੜਾ ਹੋ ਗਿਆ। ਆ ਇਹਨੂੰ ਸਮਝਾ ਦੇ। ਇਹ ਭੌਂਕਣ ਡਿਆ ਏ। ਮੈਂ ਕੰਮ ਤੇ ਆ ਇਸ ਟਾਈਮ। ਮੌਲਾ ਮੌਲੇ ਦਾ ਜਿਹੜਾ ਬੈਕਗ੍ਰਾਉਂਡ ਗਿਆ ਨਾ ਅੰਨਾ ਹੁੰਦਾ ਸੀ ਹਾਂ ਤੇ ਇਹਦੀ ਯਾਦਦਾਸ਼ਤ ਗਵਾਚ ਗਈ। ਇਹਨੇ ਆਪਣੀ ਜ਼ੁਬਾਨ ਵੀ ਵੱਢ ਲਈ, ਕਹਿੰਦਾ ਹੁਣ ਬੋਲ ਕੇ ਕੀ ਕਰਨਾ। ਤੂੰ ਗੱਲਾਂ ਨਾ ਕਰ ਓਏ। ਮਾਈ ਨੇ ਟਰਾਲੀ 'ਚੋਂ ਗੰਨਾ ਖਿੱਚਿਆ ਹੁੰਦਾ ਈ ਓਏ। ਮੌਲਿਆ ਤੇਰੇ ਆ ਸੱਟ ਕਿੱਦਾਂ ਲੱਗੀ ਆ? ਸਾਈਕਲ ਤੋਂ ਡਿੱਗ ਪਿਆ ਸੀ। ਉਹ 7 ਦਿਨ ਲਈ ਚਲਾਉਂਦੇ ਨਹੀਂ ਗੋਲ ਚੱਕਰ, ਉੱਤੋਂ ਡਿੱਗ ਪਿਆ ਸੀ। ਬਕਵਾਸ ਕਰ ਰਿਹਾ ਇਹ ਤੇ ਗੱਲ ਈ- ਸਾਹਿਬ ਬਹਾਦਰ ਓਏ ਬੜੀ ਲੰਬੀ ਦਾਸਤਾਨੀ। ਫਿਰ ਰਹਿਣ ਦੇ ਸਾਡਾ ਟਾਈਮ ਥੋੜਾ ਵਾ। ਅੱਛਾ ਦੇਗੀ ਲੋਹੇ ਦੀ ਤੂੰ ਡਾਂਗ ਕਿਉਂ ਬਣਵਾਈ ਆ? ਕਿਤੇ ਤਾਰਾਂ ਇਹ ਕਿਹੜਾ ਗੰਡਾਸਾ ਵਾ? ਛੱਡੀ ਇੱਕ ਮਿੰਟ। ਲੋ ਤੋਬਾ। ਇਹ ਗੰਡਾਸਾ ਤੂੰ ਲੈ ਆਇਆ ਤੇ ਹੁਣ ਪਰਦਾ ਕਾਤੇ ਲਾਇਆ? ਯਾਰ ਉਸਤਾਦ ਜੀ ਆ ਵੇਖੋ ਮੌਲਾ ਜੱਟ ਵਾ। ਪਿਕਾਇਆ ਕਰ ਦਿੱਤਾ। ਮੌਲਾ ਜੀ ਛੱਡ ਇੱਕ ਮਿੰਟ। ਗੁਬਾਰੇ ਸਾਰੇ ਵਿਕ ਗਏ ਇਹਦੇ ਨਾਲ। ਉਹ ਗੁਬਾਰੇ ਨਹੀਂ ਯਾਰ ਐ ਤੇ ਗਡਾਸਾ ਹੈ ਮੇਰਾ ਸਾਹਿਬ ਬਹਾਦਰ। ਉਹ ਯਾਰ ਘਰ ਸਿੱਧੀ ਝਾਤੀ ਪੈਣ ਦਈ ਗੰਡਾਸੇ ਤੋਂ ਇੱਥੇ ਲੈ ਆਇਆ। ਇਹ ਮੌਲੇ ਇਹ ਗੰਡਾਸੇ ਦੇ ਉੱਤੇ ਤੇ ਪਰਦਾ ਲਾਇਆ ਸੀ ਖਾਲਾਂ ਨੇ। ਮੌਲਾ ਦੇ ਅੱਬੇ ਦਾ ਹਮਾਮ ਸੀ, ਉਹਨੇ ਇਹਦੇ ਤੇ ਤੌਲੀਏ ਟੰਗੇ ਹੋਏ ਸੀਗੇ ਲਾ ਕੇ। ਮੌਲਾ ਓ ਯਾਰ ਮੌਲਾ ਤੂੰ ਗੰਡਾਸਾ ਤੇਰੀ ਓਏ ਉਹਦੀ ਵੱਖੀ ਚੜ ਗਈ ਓਏ। ਉਹ ਨੂਰੀ ਫੜੋ ਨੂਰੀ ਯਾਰ ਹੈ ਤੇ ਨੂਰੀ। ਓਏ ਨੂਰੀ ਦਾ ਮਾਈਕ ਠਹਿਰ ਇੱਕ ਮਿੰਟ। ਯਾਰ ਤੂੰ ਕਾਹਦਾ ਨੂਰੀ ਨਾਤਾ, ਤੈਨੂੰ ਮਾਈਕ ਨਹੀਂ ਲਵਾਉਣਾ ਆਉਂਦਾ। ਇਹਦੀਆਂ ਨੂਰੀ ਦੀਆਂ ਤਲੀਆਂ ਝੱਸੋ ਯਾਰ। ਠਹਿਰ ਜਾ। ਨੂਰੀ ਯਾਰ ਓਏ ਨੂਰੀ ਸਾਹਿਬ ਬਹਾਦਰ ਇਹਨੇ ਸੋਟੀ ਫੜੀ ਏ। ਇਹਨੂੰ ਦੱਸ ਦੇ ਔਕਾਤ ਤੋਂ ਵੱਧ ਕੇ ਭਾਰ ਨਹੀਂ ਚੱਕੀਦਾ। ਓਏ ਮੈਂ ਔਕਾਤ ਤੋਂ ਵੱਧ ਕੇ ਭਾਰ ਚੁੱਕ ਸਕਣਾ। ਕੋਈ ਪੰਜਾਬ ਦਾ ਐਸਾ ਮਾਈ ਦਾ ਲਾਲ ਜਿਹੜਾ ਮੇਰੇ ਪਿੰਡੇ ਤੇ ਨਿਸ਼ਾਨ ਪਾਵੇ। ਨੂਰੀ ਮੈਂ ਪਾਉਂਦਾ ਉਹ ਬੈਕਗ੍ਰਾਉਂਡ ਗਿਆ ਇਹਦੇ ਨਾਲ ਰਲ ਗਿਆ। ਨੂਰੀ ਬੋਲਾ ਗਾਣਾ ਸੀ। ਨੂਰੀ ਮੌਲਾ। ਨੂਰੀ ਮੌਲਾ। ਉਹਨੇ ਦੇ ਜਾ ਵੀ 50 ਕਿਧਰੋਂ ਵੀ ਸ਼ਾਇਦ ਲੱਭ ਜਾਣ। ਆ ਮੌਲੇ ਦਾ ਬੈਕਗ੍ਰਾਉਂਡ ਗਿਆ ਐਡਾ ਪਾਗਲ ਹੈ। ਨੂਰੀ ਤੈਨੂੰ ਅੱਛਾ ਤੁਸੀਂ ਫਿਲਮ ਦੇ ਵਿੱਚ ਇਹੀ ਕਹਿੰਦੇ ਰਹੇ ਵੀ ਮੇਰੇ ਕੋਈ ਜਿਸਮ ਤੇ ਨਿਸ਼ਾਨ ਪਾਵੇ, ਉਹ ਪੰਜਾਬ ਨੂੰ ਕਹਿ ਥੋੜਾ ਹੋਰ ਵੱਡਾ ਹੋ ਜਾ, ਹੈਨਾ? ਤੇ ਤੁਸੀਂ ਇੱਕ ਹੀ ਮਤਲਬ ਕੀ ਨਿਸ਼ਾਨ ਪਿੰਡੇ ਤੇ ਇੱਕ ਆ ਕੀ ਨੂਰੀ ਸਾਹਿਬ? ਆ ਮੌਲੇ ਦੀ ਮੁੱਛ ਨੂਰੀ। ਠਹਿਰ ਜਾ। ਨੂਰੀ ਧੀਆਂ ਭੈਣਾਂ ਦੀਆਂ ਚੀਜ਼ਾਂ ਜੇਬ 'ਚ ਪਾਈ ਫਿਰਦਾ। ਸ਼ਰਮ ਕਰ ਨੂਰੀ, ਕੁਝ ਖੁਦਾ ਦਾ ਖੌਫ ਕਾ। ਯਾਰ ਕੀ ਕਰਦੇ ਨੌ ਪਾਲਿਸ਼ ਵਾ ਚਾਹੀਦੀ ਸੀ ਆ ਤਾਂ ਨੌ ਪਾਲਾ ਤੂੰ ਇਹ ਚੁੱਕੀ ਕਿੱਥੋਂ ਆ? ਸਹੀ ਦੱਸੀ ਨੂਰੀ। ਉਹ ਉੱਥੋਂ ਲਈ ਆ ਮੇਕਅਪ। ਤੈਨੂੰ ਰਸਤੇ 'ਚੋਂ ਲੱਭੀ ਆ ਕਿਤੋਂ? ਯਾਰ ਓਏ ਸ਼ਕਲ ਹੀ ਚੋਰ ਲੱਗਦਾ। ਮੌਲਾ ਕੂ ਟਕ 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 ਟਕ। ਓਏ ਯਾਰ ਕਿਹੜਾ ਸ਼ੋਅ ਮੌਲੇ ਜੱਟ ਤੇ ਆ? ਓ ਯਾਰ ਮੌਲਿਆ ਮੈਨੂੰ ਉਸੇ ਜਿੱਦਾਂ ਤੂੰ ਬਦਮਾਸ਼ ਬਣਿਆ ਕਿਦਾਂ ਯਾਰ? ਬਦਮਾਸ਼ ਹਾਂ ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀ ਜਦੋਂ ਮਾਂ ਨੇ ਮੈਨੂੰ ਇੱਕ ਰਸ ਦਿੱਤਾ ਤੇ ਨਿੱਕੇ ਨੂੰ ਦੋ। ਮੌਲਾ ਨੂਰੀ ਮੌਲਾ। ਤੇ ਬਦਮਾਸ਼ ਨੂਰੀ ਨਾ ਕਰ ਸਿਰ ਮੋਲਾ ਕੱਟ। ਮੌਲਾ ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀ ਜਦੋਂ ਅੱਬਾ ਕਹਿੰਦਾ ਸਾਈਕਲ ਅੱਜ ਤੂੰ ਚਲਾਣਾ। ਮੌਲਾ ਆ ਮੌਲਾ ਨਾ ਸਬਜ਼ੀ ਵਾਲੇ ਨੂੰ ਜਾ ਕੇ ਕਹਿੰਦਾ ਕਿਲੋ ਆਲੂ ਦੇ ਦੇ। ਉਹਨੇ ਅੱਧਾ ਕਿਲੋ ਦੇ ਕੇ ਕਿਹਾ ਅੱਧਾ ਕਿਲੋ ਤੇਰੇ ਨੱਕ ਤੇ ਲੱਗਾ। ਤੇ ਇਸ ਮੁੰਡੇ ਨੂੰ ਇੱਕ ਮਾਈ ਨੇ ਆਂਡੇ ਲੈਣ ਭੇਜਿਆ ਤੇ ਉਹ ਦੂਰੋਂ ਇਦਾਂ ਲੱਗਣ ਜਿੱਦਾਂ ਆਲੂ ਏ। ਮੋਲੇ ਤੇ ਯਾਰ ਉਹਦਾ ਰੰਗ ਕਿੱਦਾਂ ਦਾ ਕਰਤਾ ਏ। ਆਪਣੇ ਕੋਲੋਂ ਜ਼ੋਕਰਾਜੀ ਸਾਹਿਬ ਦੀ ਕਾਪੀ ਕਰ।
ਤੇ ਉਹਦੇ ਚ ਜੁਗਤ ਮਾਰ ਰਿਹਾ ਨੂਰੀ ਦੇਖ ਲਓ। ਨੂਰੀ। ਅੱਛਾ ਨਹੀਂ ਮੇਰੀ ਗੱਲ ਸੁਣੋ, ਬਦਮਾਸ਼ ਤੇ ਮੈਂ ਉਦੋਂ ਹੀ ਬਣ ਗਿਆ ਸੀ ਸਾਹ ਪਾਦਰ। ਮੌਲਾ ਕੱਟ ਮੌਲਾ ਕੱਟ ਮੌਲਾ ਕੱਟ। ਭੌਂਕੀ ਜਾਂਦੇ ਆ ਨਜਾਇਜ਼। ਤੂੰ ਲੈ ਕੇ ਆਇਆ ਮੌਲਾ ਲਾਹੌਰੋਂ ਆਇਆ ਤੂੰ, ਅੱਛਾ ਪੋਜੀਸ਼ਨ ਲੈ ਹੁੰਦਾ ਕੋਈ। ਤੈਨੂੰ ਕਿਹਾ ਇਹ ਮੌਲਾ ਬਣ, ਤੂੰ ਪੋਮਾ ਸਹੀ ਬਣ। ਮੈਂ ਹੁਣ ਦੱਸਾਂ ਆਪਣੀ ਬਦਮਾਸ਼ੀ। ਆ ਬਦਮਾਸ਼ੀ ਦੇਖੀਏ ਤੇਰੀ। ਮੌਲਿਆ ਇੱਕ ਗੱਲ ਯਾਦ ਰੱਖੀ। ਇਹਨੇ ਓਏ ਵੀ ਯਾਦ ਚਲੋ ਰੱਖੀ। ਚਲੋ ਸੁਲਾ ਕਰੋ ਦੋਵੇਂ। ਮੌਲੇ ਨੂੰ ਕਹਿੰਦਾ ਇੱਕ ਗੱਲ ਯਾਦ ਰੱਖੀ, ਉਹਨੂੰ ਬਦਾਮ ਲਿਆ ਦੇ ਫਿਰ ਉਹਨੂੰ ਯਾਦ ਰਹਿ ਜਾਏ। ਮੇਰੀ ਗੱਲ ਸੁਣ, ਚਲੋ ਦੋਵੇਂ ਸੁਲਾ ਕਰੋ। ਸੁਲਾ ਇੱਕ ਸ਼ਰਤ ਤੇ ਹੋ ਸਕਦੀ ਹੋ ਸਾਹ ਪਾਦਰ। ਆਰਾਮ ਨਾਲ ਗੱਲ ਕਰ ਲੈ। ਮੌਲਾ ਚਾਹ ਪਾਣੀ ਮੁਕਾ, ਮੈਨੂੰ ਪਿਆਸ ਲੱਗ ਗਈ। ਐਡਾ ਮਤਲਬ ਕਿ ਦਬਾ ਤੂੰ ਤੇ ਯਾਰ ਫੇਰੀ ਵਾਲਾ ਮੌਲਾ ਲੱਗਣ ਡਿਆ। ਦੱਸ ਸਾਹ ਬਹਾਦਰ ਜੇ ਤੁਸੀਂ ਮੈਨੂੰ ਯਾਰ ਕਹੋ- ਠਹਿਰ ਜਾ, ਉਹਦੀ ਗੱਲ ਮੁੱਕੀ ਹਲੇ। ਹਾਂ ਇਹ ਕਿੱਦਾਂ ਰੌਲਾ ਮੁਕਾਉਣਾ ਹੁਣ? ਰੋਲਾ ਹਾਂਜੀ ਮੁੱਕ ਸਕਦਾ ਹੀ ਸਾਹ ਪਾਦਰ। ਇੱਕ ਭੈਣ ਦਾ ਰਿਸ਼ਤਾ ਦੇ ਦੇਵੇ, ਅੱਛਾ ਯਾਰ ਦੂਜਾ ਆਪਣੀ ਲੱਤ ਦੇ ਦੇਵੇ। ਆ ਪਿਆ ਵਾ ਨੂਰੀ ਨੱਤ। ਭੈਣ ਦਾ ਰਿਸ਼ਤਾ। ਮੈਂ ਗੰਦਿਆਂ ਹੋਣ ਲਈ ਨਹੀਂ ਨੂਰੀ ਨੱਤ ਬਣਿਆ। ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ। ਨਹੀਂ ਆ ਕਿਹੜੀ ਗੱਲ ਹੋਈ ਭਲਾ? ਭੈਣ ਦਾ ਰਿਸ਼ਤਾ ਨੂਰੀ ਭਲਾ ਮੈਂ ਪਾਗਲ ਆ? ਆਹੋ ਯਾਰ ਨਾਜ਼ਰੀਨ ਐਵੇਂ ਗੱਲ ਦੇਖੋ, ਮੇਰੀ ਗੱਲ ਸੁਣੋ ਮੌਲਾ ਸਾਹਿਬ, ਤੁਸੀਂ ਵੀ ਧੀਆਂ ਭੈਣਾਂ ਲਿਓ, ਮੇਰੀ ਗੱਲ ਸੁਣੋ। ਚਲੋ ਠੀਕ ਹੈ। ਗੱਲ ਸੁਣ ਲਓ ਇੱਕ ਮਿੰਟ। ਦੇਖੋ ਇਹ ਰੌਲਾ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਦੇ ਘਰ ਰਿਸ਼ਤਾ ਲੈਣ ਜਾਂਦੇ ਨਾ, ਦੇਖੋ ਇੱਕ ਮਿਸਾਲ ਆ, ਅਸੀਂ ਜਾ ਕੇ ਕੁੜੀ ਵਾਲਿਆਂ ਦੇ ਘਰ ਰਿਸ਼ਤਾ ਲੈਣ ਗਏ ਨਾ, ਮੁੰਡੇ ਵਾਲੇ, ਉਹ ਜਾ ਕੇ ਕਹਿੰਦੇ ਨੇ कि माशाल्लाह हम आपकी बच्ची को अपनी बेटी बनाना चाहते हैं, हम आपकी बेटी को अपनी बेटी बनाना चाहते हैं, हम बहू बनाना चाहते हैं। ਤੇ ਜੇ ਜਾਂਦੇ ਆ ਕਹਿਣ ਜੀ ਤੁਹਾਡੀ ਭੈਣ ਦਾ ਰਿਸ਼ਤਾ ਲੈਣ ਆਏ ਆ, ਅਗਲੇ ਨੇ ਡਾਂਗਾ ਵੀ ਮਾਰਨੀਆਂ। ਤੇ ਜਦੋਂ ਇਹੀ ਤੁਸੀਂ ਪਿਆਰ ਨਾਲ ਗੱਲ ਕਰਨੀ ਹੈ ਕਿ ਜੀ ਅਸੀਂ ਤੁਹਾਡੀ ਬੇਟੀ ਨੂੰ ਆਪਣੀ ਬੇਟੀ ਬਣਾਉਣਾ, ਉਹਨਾਂ ਨੇ ਤੁਹਾਨੂੰ ਚਾਹ ਪਾਣੀ ਵੀ ਪਿਆਉਣਾ, ਇੱਜ਼ਤ ਵੀ ਕਰਨੀ ਹੈ, ਰਿਸ਼ਤਾ ਵੀ ਦੇਣਾ। ਤਰੀਕਾ ਹੁੰਦਾ ਇੱਕ ਗੱਲ ਦਾ। ਆ ਮੇਰੀਆਂ ਵੀ ਧੀਆਂ ਭੈਣਾਂ ਵਰਗੀ ਏ। ਉਹ ਕਿੰਨਾ ਬਦਤਮੀਜ਼ ਆ। ਨਹੀਂ ਯਾਰ ਉਹਨੇ ਆਪਣੇ ਯਾਰ ਵਾਸਤੇ ਸੋਚਿਆ, ਕਿਉਂਕਿ ਉਹ ਇਹਦੇ ਯਾਰ ਦੀ ਲੱਤ ਲਾਈ ਹੈ ਨੂਰੀ ਸਾਹਿਬ ਤੁਸੀਂ। ਯਾਰ ਇਹਦਾ ਯਾਰ ਕੰਮ ਕੋਈ ਨਹੀਂ ਕਰਦਾ ਹੈਗਾ, ਕਮਾਨੀ ਯਾਰ ਕੰਮ ਨੂੰ ਛੱਡ, ਤੂੰ ਉਹਦੀ ਲੱਤ ਕੋ ਲਾਈ, ਉੱਤੋਂ ਲੱਤ ਤੂੰ ਇੰਜ ਕਰਕੇ ਕਰਾਟਾ ਮਾਰ ਕੇ ਲਾਤੀ, ਯਾਰ ਤੋੜਤੀ। ਉਹ ਕਿਹੜੀ ਉੱਤੋਂ ਗੱਲ? ਤੂੰ ਉਹਨੂੰ ਕਹਿ ਕੇ ਆਇਆ ਕੰਧ ਨਾਲ ਲੰਮੇ ਪਏ ਨੂੰ ਕਿ ਅੱਜ ਤੋਂ ਬਾਅਦ ਜਦੋਂ ਤੇਰੀ ਵਿਸਾਖੀ ਜ਼ਮੀਨ ਤੇ ਲੱਗੇਗੀ ਇਹਦੇ ਚੋਂ ਟੱਕ ਟੱਕ ਦੀ ਨਹੀਂ, ਨੱਤ ਨੱਤ ਦੀ ਆਵਾਜ਼ ਆਊ। ਨੂਰੀ ਨੱਤ ਦਿਨ ਤੱਕ ਦੀ ਆਵਾਜ਼ ਆਏਗੀ। ਅਤੇ ਮੈਂ ਕਹਿਣਾ ਹੀ ਸੀ ਉਹਨੂੰ ਵੀ ਉਹਦੀ ਲੱਤ ਲਾਤੀ। ਨਹੀਂ ਤੇ ਇਹ ਜ਼ਿਆਦਤੀ, ਚਲੋ ਇੱਕ ਮਤਲਬ ਲਾਤੀ, ਉੱਤੋਂ ਤੂੰ ਉਹਨੂੰ ਮਤਲਬ ਹੋਰ ਪ੍ਰੈਸ਼ਰਾਈਜ਼ ਕਰ ਯਾਰ, ਰਿਹਾ, ਆ ਭੈਣ ਹੋਰ ਦੀ ਉਹਨੂੰ ਗੱਲ। ਤੂੰ ਇੰਤਸ਼ਾਰ ਫੈਲਾ ਰਿਹਾ। ਭੈਣ ਵਾਲੀ ਗੱਲ ਕੱਢ ਕੇ ਨਾ, ਜਿਹੜੀ ਗੱਲ ਇਹਨੇ ਬਹਿ ਕੇ ਕਰਨੀ ਨਾ, ਬਹਿ ਕੇ ਕਰਨੀ ਹੋਈ ਯਾਰ ਬਾਹਰ ਨਿਕਲੇ। ਅੱਛਾ ਤੁਸੀਂ ਇਹ ਫਿਲਮ ਵੇਖਣਾ ਨਾਲ ਨਹੀਂ, ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਦਾ। ਤੁਸੀਂ ਪੁਰਾਣੀ ਮੌਲਾ ਜੱਟ ਵੇਖਣਾ, ਸਟਾਰ ਤੇ ਨਾ ਅਦੀਪ ਸਾਹਿਬ ਘੋੜੇ ਦੇ ਮਗਰ, ਜਿਹਦੇ ਮਗਰ ਆਉਂਦੇ ਨੇ ਘੋੜੇ ਤੇ, ਜਿਹੜੀ ਕੁੜੀ ਦਾ ਦੁਪੱਟਾ ਲਾਉਂਦੇ ਨੇ ਤੇ ਉਹ ਦਾਨੀ ਆ ਕੇ ਉੱਤੇ ਦੁਪੱਟਾ ਦੇ ਦਿੰਦੀ ਆ, ਸੁਲਤਾਨ ਸਾਹਿਬ ਦੀ ਭਰਜਾਈ ਦਾ ਜਿਹੜਾ ਕਰੈਕਟਰ ਕਰ ਰਹੀ। ਤੇ ਹੁਣ ਨਾਸਰਦੀਪ ਸਾਹਿਬ ਨਾ ਉਹ ਮਤਲਬ ਮੌਲਾ ਉਹਨਾਂ ਨੂੰ ਮਾਰਦਾ ਵਾ, ਨਾਸਰਦੀਪ ਸਾਹਿਬ ਦੇ ਉਹਦੇ ਨੱਕ ਤੇ ਨਿਸ਼ਾਨ ਪਾ ਦਿੰਦਾ ਵਾ, ਤੇ ਨਹੀਂ ਮੌਲੇ ਦਾ ਯਾਰ ਜਿਹੜਾ ਉਹ ਨਿਸ਼ਾਨ ਪਾਉਂਦਾ, ਜਿਹਦੀ ਬਾਅਦ ਚ ਇਹ ਲੱਤ ਲਾਉਂਦਾ ਤੇ ਨਿਸ਼ਾਨ ਪਾ ਦਿੰਦਾ। ਤੇ ਹੁਣ ਉਹ ਕੁੜੀ ਪੂਰੇ ਪਿੰਡ 'ਚ ਸਾਈਡਾਂ ਦੇ ਲੋਕੀ ਖੜੇ ਨੇ ਤੇ ਨੱਚ ਰਹੀ ਹੈ, ਧਮਾਲ ਪਾ ਰਹੀ। ਪਹਿਲਾ ਗਾਣਾ ਫਿਲਮ ਦਾ 15 ਮਿੰਟ ਬਾਅਦ ਜਿਹੜਾ ਆਉਂਦਾ, ਪੂਰਾ ਪਿੰਡ ਦੇ ਮਰਦ ਮੁਜਰਾ ਦੇਖ ਰਹੇ ਨੇ ਲੋਰੀ ਦਾ। ਮੁਜਰਾ ਦੇਖਦੇ ਦੇਖਦੇ ਐਂਡ ਤੇ ਰਾਈ ਸਾਹਿਬ ਵੀ ਖੜੇ ਦੇਖ ਰਹੇ ਨੇ। ਅੱਛਾ ਹਾਂਜੀ। ਤੇ ਇੰਜ ਕਰਕੇ ਡਿੱਗਦੀ ਐਂਡ ਤੇ ਮੁਜਰਾ ਕਰਦੇ ਕਰਦੇ ਨਹੀਂ ਜਿਵੇਂ ਨਿਢਾਲ ਹੋ ਕੇ ਡਿੱਗ ਪੈਂਦੀ, ਮਰਨ ਲੱਗਦੀ ਹੈ। ਤੇ ਉੱਥੇ ਰਾਈ ਸਾਹਿਬ ਆਉਂਦੇ ਨੇ ਤੇ ਕਹਿੰਦੇ, ਤੇ ਉਹ ਰਾਈ ਸਾਹਿਬ ਨੂੰ ਕਹਿੰਦੀ ਵੀਰਾ, ਤੇ ਉਹ ਕਹਿੰਦੇ ਭੈਣਾ। ਤੇ ਮੈਂ ਕਿਹਾ ਪਿਛਲੇ 5 ਮਿੰਟ ਤੋਂ ਭੈਣ ਦਾ ਮੁਜਰਾ ਵੇਖਣ ਦਾ ਲਈ ਅੱਲਾ ਦੀ ਕਸਮ ਹੈ, ਤੂੰ ਫਿਲਮ ਵੇਖ ਲਈ। ਉਹ ਭੈਣ ਭਰਾ ਦੇ ਸਾਹਮਣੇ, ਪੂਰੇ ਪਿੰਡ ਵਾਲੇ ਦੇ ਸਾਹਮਣੇ ਨੱਚਣ ਦੇ ਹੀ ਬਗੈਰ ਦੁਪੱਟੇ ਤੋਂ। ਤੇ ਜਦੋਂ ਡਿੱਗ ਪੈਂਦੀ ਤੇ ਉਦੋਂ ਆ ਕਹਿੰਦੇ ਵੀਰਾ, ਉਹ ਕਹਿੰਦੀ ਭੈਣਾ। ਮੈਂ ਕਿਹਾ ਇਹ ਕਿਹੜਾ ਭਰਾ ਵਾ ਜਿਹੜਾ ਪਿਛਲੇ 3.5 ਮਿੰਟ ਤੋਂ ਮੁਜਰਾ ਵੇਖ ਰਿਹਾ, ਮੁੜ ਕੇ ਡਿੱਗੀ ਤੇ ਆ ਕੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਈ ਮੌਲਿਆ? ਪਹਿਲੇ ਤੂੰ ਵੇਖਦਾ ਰਿਹਾ ਮੁਜਰਾ, ਭੈਣ ਦਾ ਡਾਂਸ ਵੇਖਦਾ ਰਿਹਾ, ਬਾਅਦ ਜਦੋਂ ਡਿੱਗੀ ਤੇ ਤੂੰ ਆ ਕੇ ਤੇ ਉਹਨੂੰ ਕਹਿਣ ਲੱਗ ਪਿਆ ਭੈਣਾ। ਉਹ ਸਾਹ ਬਹਾਦਰ, ਹਾਂ ਉਹ ਜਿਵੇਂ ਮੈਨੂੰ ਡਾਇਰੈਕਟਰ ਨੇ ਕਿਹਾ ਮੈਂ ਉਂਝ ਹੀ ਕੀਤਾ ਸੀ। ਮੌਲਾ ਮੌਲਾ ਕੂ ਟੁਕ 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 ਟੁਕ। ਓਏ ਇੱਕ ਇਹ ਮਿੰਟ ਦੋਵੇਂ ਠੀਕ ਆ, ਤੁਹਾਨੂੰ ਤਾਂ ਕਿਸੇ ਨੂਰੀ ਦੀ ਲੋੜ ਹੀ ਨਹੀਂ, ਤੁਸੀਂ ਆਪਸ 'ਚ ਠੀਕ ਆ ਦੋਵੇਂ। ਸਾਹ ਬਹਾਦਰ ਇਹਨੂੰ ਕਹੋ ਜਾ ਕਿਸੇ ਦਰਬਾਰ ਤੇ ਚਾਦਰਾਂ ਚੜਾਵੇ, ਦੇਗਾਂ ਦਵੇ। ਕਿਉਂ? ਜੁਗਨੀਆਂ ਗਾ ਮਾਈਏ ਗਾ, ਮਾਈਏਗਾ ਟੱਪੇਗਾ ਆਤਫ ਅਸਲਮ ਗਾ। ਯਾਰ ਨੂਰੀ ਉਹਨੇ ਕਿੱਦਾਂ ਮੁੱਕਣਾ ਰੌਲਾ ਯਾਰ? ਸਾਹ ਬਹਾਦਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ। ਉਹ ਕੀ?
ਓਏ ਅੱਖਾਂ ਵੀ ਦੋ, ਨੱਕ ਵੀ ਇੱਕ, ਲੱਤਾਂ ਵੀ ਦੋ, ਬਾਹਾਂ ਵੀ ਦੋ, ਢਿੱਡ ਵੀ ਇੱਕ, ਬੁੱਲ ਵੀ ਦੋ, ਉਹ ਰੁਕ ਜਾ, ਉਹ ਲੱਕ ਵੀ ਇੱਕ, ਉਹ ਬੱਸ ਕਰ, 3-4 ਗੱਲਾਂ ਹੀ ਸੀ ਸਾਲੇ, ਤੂੰ ਅੱਗੋਂ ਉਂਗਲਾਂ ਵੀ 10, ਮੁੱਛ ਵੀ ਇੱਕ, ਨਾੜਾ। ਪਰਵੱਟੇ ਵੀ ਉਹ ਇੱਕ, ਬੜ, ਧੌਣ ਵੀ ਇੱਕ। ਉਹ ਬੱਸ ਕਰ ਦੇ, ਉਹ 3-4 ਗੱਲਾਂ ਹੀ ਸੀ। ਰੀੜ ਦੀ ਹੱਡੀ। ਉਹ ਲੈ ਰੀੜ ਦੀ ਹੱਡੀ ਵੀ ਇੱਕ, ਹੱਡੀਆਂ ਵੀ ਅੰਦਰ ਪੂਰੀਆਂ। ਗਿੱਟੇ ਵੀ ਦੋ, ਚੱਪਣੀਆਂ ਵੀ ਦੋ। ਉਹ ਠਹਿਰ ਜਾ, ਤੂੰ ਅੰਗੂਠੇ ਵੀ ਤੇ ਚਾਰ। ਮੌਲੇ ਨੂੰ ਦੁਕਾਨ ਤੇ ਲਾ ਲਿਆ ਪੂਰੇ ਨੂੰ, ਅੰਗੂਠੇ ਵੀ 4। ਅੰਗੂਠੇ ਵਿੱਚ। ਠਹਿਰ ਜਾ ਤੂੰ। ਨੂਰੀ ਨੂਰੀ ਮੋਲਾ ਨੂਰੀ ਮੋਲਾ ਭੁੱਲ ਗਿਆ। ਮੇਰੀ ਗੱਲ ਸੁਣ, ਮੌਲੇ- ਇੱਧਰ ਆ ਜਾ ਜੇ ਕੰਮ ਉਹ ਕਰ। ਭਾਜੀ ਸਿਰਫ ਇੰਨੀ ਗੱਲ ਸੀ ਕਿ ਲੱਤਾਂ ਵੀ ਦੋ, ਹੱਥ ਵੀ ਦੋ, ਸਿਰ ਵੀ ਇੱਕ, ਤੇ ਮੂੰਹ ਵੀ 2 ਜਿੱਡਾ ਇੱਕ। ਮੂੰਹ ਵੀ ਦੋ ਜਿੱਡਾ ਇੱਕ। ਨੱਕ ਦਾ ਵੀ ਕਰ, ਨੱਕ ਦਾ ਵੀ ਕਰ। ਏਡੇ ਆਮ ਜੇ ਜਿਸਮ ਚ ਤੇ ਉਹ ਤਾਕਤ ਆ ਹੀ ਨਹੀਂ ਸਕਦੀ ਜਿਹੜੀ ਨੂਰੀ ਨੱਤ ਨਾ ਟਕਰਾ। ਇਹ ਸੀ ਤੂੰ ਸਾਲਿਆ, ਨੂੰ ਵੀ ਦੋ, ਅੱਖਾਂ ਵੀ ਦੋ, ਪਰਵੱਟੇ ਵੀ ਦੋ, ਪਰਵੱਟਿਆਂ ਦੀਆਂ ਚਿਮਨੀਆਂ ਵੀ ਦੋ, ਕੰਨਾਂ ਦੇ ਪਰਦੇ ਵੀ ਦੋ। ਮਾਮਾ ਤੂੰ ਨੂਰੀ ਦੀ ਸੇਲਮੈਨ ਹੀ ਸ਼ੁਰੂ ਕਰ ਦਿੱਤੀ Music, ਮੌਲੇ ਦੀ। ਟੁਕ 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 ਮੋਲਾ ਮੋਲਾ ਨੂਰੀ ਬਹਿ ਜਾ। ਫੜ ਫੜੋ ਤਲੀਆਂ, ਤਲੀਆਂ ਤੇ ਕੀ ਆ ਕਦੋਂ ਮੋਲਾ ਮੋਲਾ ਨਵੇਂ ਮੋਲਾ। ਖਾ ਬਹਾਦਰ, ਔਰ ਨੂਰੀ ਨੂੰ ਇੱਕ ਬੋਤਲ ਖੂਨ ਦੀ ਲਵਾ, ਕਿਉਂ? ਫਿਰ ਦੂਜੀ ਲਵਾ, ਮੋਲਾ ਫਿਰ ਮੋਲਾ ਤੀਜੀ, ਮੋਲਾ ਫਿਰ ਚੌਥੀ, ਮੋਲਾ ਫਿਰ ਪੰਜਵੀਂ, ਮੋਲਾ ਫਿਰ 6ਵੀਂ, 7ਵੀਂ, 8ਵੀਂ। ਉਹ ਮੈਂ ਫੁੱਲ ਜਾਣਾ ਈ ਉਸ। ਮੈਂ ਇੰਨੀਆਂ ਕਿੱਥੋਂ ਬੋਤਲਾਂ ਲੈ ਕੇ ਆਉਣੀਆਂ ਨੇ? ਰੈਗੂਲਰ ਤੇ ਇਹਦੇ ਚੋਂ ਮੈਂ ਖੂਨ ਕੱਢਣਾ ਹੀ ਬਹੁਤ ਹੈ। ਇਹਦੇ ਚੋਂ ਕੱਢਣਾ ਆਹੋ ਸਾਰਾ? ਜੀ, ਕਸਮੇ ਕਸਮ ਹੈ, ਛੱਡਣਾ ਹੀ ਨਹੀਂ, ਨਹੀਂ ਚੱਲਣਾ। ਸਾਰਾ ਕੱਢ ਲੈਣਾ। ਯਾਰ ਸਾਹਿਬ ਬਹਾਦਰ ਆ, ਕੋਈ ਗੱਲ ਆ ਵੀ ਇੰਨਾ ਖੂਨ ਕਿੱਥੋਂ ਕੱਢਣਾ? ਮਤਲਬ ਮੈਨੂੰ ਦੱਸ। ਮੈਂ ਤੇਰੇ ਨੇ ਬੋਤਲਾਂ ਦਾ, ਮੈਂ ਤਦੀ ਤੇ ਮੈਂ ਬੋਤਲਾਂ ਦੀ ਰਿਕੁਐਸਟ ਕੀਤੀ। ਸਾਹਿਬ ਬਹਾਦਰ ਇਹਨੂੰ ਇੱਕ ਗੱਲ ਸਮਝਾ ਦੇ। ਓਏ ਪੰਜਾਬ ਦੇ ਜਿਗਰੇ ਨੇ ਕੋਈ ਐਡਾ ਲਾਲ ਜੰਮਿਆ ਹੀ ਨਹੀਂ ਜਿਹੜਾ ਮੇਰੇ ਪਿੰਡੇ ਤੇ ਨਿਸ਼ਾਨ ਪਾਵੇ। ਜਦੋਂ ਬਾਰ-ਬਾਰ ਜੋ ਤੇਰੀ ਨਾੜ ਤੇ ਨਾੜ ਚੜਦੀ ਆ ਤੇ ਤੂੰ ਹਟਦਾ ਕਿਉਂ ਨਹੀਂ? ਆਖਰੀ ਸਟੇਜ ਆ ਨੂਰੀ ਦੀ। ਦੱਸ। ਇਹ ਮੈਨੂੰ ਲੱਗਦਾ 15 ਕੁ ਦਿਨ ਬਾਅਦ ਇਹਨੇ ਗੰਡਾਸਾ ਇੰਜ ਕਰ ਲੈਣਾ। ਆ ਦੇ। ਥੋੜੇ ਦਿਨ ਹੋਰ ਨੂਰੀ ਨੇ ਉਹ ਫੜ ਕੇ ਤੁਰਿਆ ਕਰਨਾ। ਆਹ ਉਹ ਇਹਨੇ ਵੀਲ ਚੇਤ ਕਰ ਸੋਨਿਆ ਧੱਕਾ ਕਰ ਲਗਾ। ਖਾ ਬਹਾਦਰ, ਹਾਂ ਨਹੀਂ ਮੌਲਾ ਫਿੱਟ ਆ। ਔਰ ਕੁਛ ਖਾਣ ਨੂੰ ਮੰਗਾ। ਮੋਲਾ ਖਾਣ ਨੂੰ ਮੰਗਾ ਮੈਂ ਛੱਲੀ ਲੈ ਕੇ ਉੱਥੇ ਮੋਰੇ ਲਈ ਛੱਲੀਆਂ ਲਾ ਮੈਂ ਬਾਹਰ। ਅੱਧੀ ਅੱਧੀ ਕਰੀ ਸੋਹਣਿਆ। ਨਹੀਂ ਆ ਚਾਰ ਪੱਤੇ ਹੋਣਗੇ। ਇੱਕ ਮਿੰਟ ਮੈਨੂੰ ਇਹ ਦੱਸ ਵੀ ਅਸੀਂ ਬੇਵਕੂਫ ਯਾਰ ਆ ਜਿਹੜੇ ਦੋ ਅਸੀਂ ਬਣੇ ਆ। ਤੇਰੀ ਕੋਈ ਕਮੀ ਹੈ? Sorry, ਠਹਿਰ ਜਾ। ਸਾਬਾ ਦੇ 4 ਟੋਟਿਆਂ ਦੇ ਵਿੱਚ ਤੇ ਤਕਰੀਬਨ 22 ਦਾਣੇ ਓਏ ਆਉਣੇ। ਠਹਿਰ ਜਾ। ਭਾਈ ਤਾਰੇ ਹੁਣ ਬਾਵੇ ਓ ਮੇਰੀ ਗੱਲ ਸੁਣੋ। ਮਸਾਲਾ ਨਹੀਂ ਲਵਾਣਾ। ਜੇ ਲੂਣ ਤੇ ਲਾਣਾ ਏ ਤੇ ਪੂਰਾ ਵੱਧ ਲਵਾਈ ਕੋਈ ਮੈਂ ਤਾਂ ਹੋ ਗਿਆ ਜੀ, ਹੋ ਗਿਆ। ਨੂਰੀ ਠਹਿਰ ਜਾ ਯਾਰ, ਤੂੰ ਕਿਹੜਾ ਨੂਰੀ ਆ? ਪਾਣੀ ਦੇ ਦਾਬੜੇ ਚ ਪੈਰ ਡੋਬ ਕੇ ਓਏ ਬਹਿ ਤੂੰ। ਨੂਰੀ ਤੇਰੇ ਨਾਲੋਂ ਤੇ ਲੋਰੀ ਚੰਗੀ ਹੁੰਦੀ। ਠਹਿਰ। ਪੂਰਾ ਪਾਣੀ ਦਾ ਗਲਾਸ। ਲੂਰੀ ਨੱਤ। ਓਏ ਲੂਰੀ ਨੱਟ ਠਹਿਰ ਜਾ ਇੱਕ ਮਿੰਟ। ਮੇਰੀ ਗੱਲ ਸੁਣ ਮੌਲਿਆ, ਇਹ 1979 ਤੋਂ ਤੁਹਾਡਾ ਰੌਲਾ ਚੱਲਣ ਦਿਆ, 2003 ਆ ਗਿਆ। ਅੱਜ ਮੈਂ ਤੁਹਾਡੀ ਸੁਲ੍ਹਾ ਕਰਾ ਕੇ ਜਾਣੀ। 2003 ਸੁਲਾ ਨਹੀਂ ਹੋਣੀ ਸਾਹਿਬ ਬਹਾਦਰ। 2022 ਆ ਗਿਆ। ਪਰ ਇੱਕ ਸ਼ਰਤ ਆ ਮੇਰੀ। ਅੱਛਾ ਮੇਰੀ ਗੱਲ ਸੁਣ, ਇੱਕ ਤੂੰ ਗੱਲ ਤੂੰ ਕਰ। ਯਾਰ ਸ਼ਰਤ ਬਣੀ ਹੈ। ਕਿਹੜੀ ਸ਼ਰਤ ਆ? ਨੂਰੀ ਦਾ ਵੀ ਹਾਸਾ ਕਢਾਤਾ ਹੀ। ਮੌਲਾ ਠਹਿਰ ਜਾ ਇੱਕ ਮਿੰਟ। ਮੌਲਿਆ ਓਏ ਮੌਲਿਆ। ਓਏ ਠਹਿਰ ਤਾਂ ਜਾ ਇੱਕ ਮਿੰਟ। ਮੈਂ ਇੱਕ ਸਵਾਲ- ਮਿੰਟ ਬਾਅਦ ਇੱਕ ਮਿੰਟ। ਹਰ ਬੰਦਾ ਨੂਰੀ, ਹਰ ਬੰਦਾ ਮੌਲਾ ਬਣਿਆ। ਠਹਿਰ ਤਾਂ ਜਾਈ। ਮੌਲਿਆ ਮੇਰੀ ਗੱਲ ਸੁਣ, ਗੱਲ ਨਾ ਆਰਾਮ ਨਾ ਕਰ, ਔਰ ਜਿੱਥੇ ਗੱਲ ਮੁੱਕੇ ਉੱਥੇ ਮੁਕਾ। ਉਸ ਤੋਂ ਅੱਗੇ ਐਵੇਂ ਵੇਰੀਏਸ਼ਨ ਨਾ ਪਾਇਆ ਕਰ। ਐਵੇਂ ਹੀ, ਓਏ ਮੈਂ ਐਵੇਂ ਕਰੇ ਐ ਗੋ ਮੈਨੂੰ ਓਵਰ ਲੱਗ ਓਏ ਰਿਹਾ। ਮੌਲਿਆ ਅੱਜ ਰਾਤ ਦਾ ਕੀ ਮਾਹੌਲ ਆ? ਠਹਿਰ ਜਾ ਓਏ, ਤੁਹਾਡੀ ਮੈਂ ਸੁਲ੍ਹਾ ਕਰਾ ਦੇਣੀ ਆ। ਰੌਲਾ ਇਹ ਆ ਕਿ ਤੂੰ ਮੌਲਿਆ ਉਹਦੀ ਭੈਣ ਵਿਆਹਣੀ ਆ। ਉਹ ਆਪਣੀ ਭੈਣ ਸਮਝ ਕੇ ਵਿਆਹ ਗਈ ਮੋਲਾ ਯਾਰ ਉਹ ਮੈਨੂੰ ਇਹ ਦੱਸ ਖੁਦਾ ਦਾ ਨਾਮ। ਓ ਯਾਰ ਇੰਨੀ ਗੱਲ ਕਰਕੇ ਭੈਣ ਸਮਝ ਕੇ ਵਿਆਹਾਂਗਾ ਹੀ। ਬਸ ਭੈਣ ਸਮਝ ਕੇ ਵਿਆਹਾਂਗਾ ਹੀ। ਓਏ
ਇਹ ਕੀ ਹੁੰਦਾ? ਮੌਲੇ ਫੇਰੀ ਦਾ ਕੰਮ ਤਾਂ ਨਹੀਂ ਕਰਦਾ ਤੂੰ? ਮੰਡੀ ਚ ਰਹਿ ਕਿੱਥੇ? ਹੱਕਰ ਟੈਪ ਹੀ ਮੌਲਾ ਜੱਟ ਆ ਗਿਆ ਯਾਰ ਦੱਸ, ਉਹ ਤੂੰ ਪਿੱਛੇ ਟੁਕ ਟੁਕ ਨਹੀਂ ਕਰਦਾ? ਮੋਲਾ ਹੀ ਛੋਟਾ ਜਿਹਾ ਕਪਾ ਦੇ ਤੁਹਾਡੀ ਮੈਂ ਸੁਲ੍ਹਾ ਕਰਾਉਣੀ ਆ, ਰੌਲਾ ਆ ਦੇਖੋ ਲੜਾਈ 'ਚ ਕੁਝ ਨਹੀਂ ਪਿਆ, ਠੀਕ ਆ ਜੀ। ਓਏ ਲੜਾਈ ਮੌਤ ਤੇ ਜਾ ਕੇ ਮੁੱਕਣੀ ਹੈ। ਇਹਨੂੰ ਕਹਿ ਆਪਣੀ ਜ਼ਬਾਨ ਮੇਰੀ ਤਲੀ ਤੇ ਰੱਖ ਦੇ ਤੇ ਬਰੀਕ ਸੇਵੀਆਂ ਵਾਲਾ ਪੈਕਟ ਵੀ ਲੈ ਦੇਵੇ। ਕੂ ਟੁਕ 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 ਟੁਕ। ਨੂਰੀ ਕਹਿ, ਨੂਰੀ ਹੁਣ ਕਹਿ ਨਾ ਯਾਰ। ਇੱਕ ਮਿੰਟ ਠਹਿਰ ਜਾ ਨਹੀਂ ਨੂਰੀ ਨਹੀਂ ਕਹਿਣਾ ਗੁਣਾ ਉੱਚਾ। ਯਾਰ, ਤੂੰ ਤਲੀ ਤੇ ਜ਼ਬਾਨ ਮੁੜ ਕੇ ਤੂੰ ਪੂਰੇ ਮਹੱਲੇ 'ਚ ਤਲੀ ਤੇ ਜ਼ਬਾਨ ਲਈ ਫਿਰਨੀ ਹੈ। ਠਹਿਰ ਜਾ ਇੱਕ ਮਿੰਟ। ਤਲੀ ਹੋਈ ਜ਼ਬਾਨ ਲੈਣੀ ਆਹੋ। ਕੱਚੀ। ਮੌਲਿਆ, ਕੀ ਹੱਥਾਂ ਪੜ ਰਹੇ? ਮੋਲਿਆ ਮੋਲਾ 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 ਕੂ ਟੁਕ 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 ਟੁਕ। ਸਾਹਿਬ ਬਦਰ ਇਹਨੂੰ ਕੰਪੋਜੀਸ਼ਨ ਨਵੀਂ ਬਣਵਾ ਕੇ ਦੇ, ਬਹੁਤ ਪੁਰਾਣੀ ਹੋ ਗਈ। ਮੇਰੀ ਗੱਲ ਸੁਣ, ਇਹਦੇ ਅੰਦਰ ਲੱਗਦਾ ਬਾਂਸਰੀ ਟੁੱਟ ਗਈ ਆ, ਉਹ ਸਹੀ ਨਹੀਂ ਬਾਤ ਆ। ਸਾਹਿਬ ਬਦਰ ਚੱਲ ਇਹਨੂੰ ਮਾਫ ਕਰ ਦੇ। ਤੁਸੀਂ ਦੋਵੇਂ ਉੱਠ ਕੇ ਜੱਫੀ ਪਾਓ, ਸੁਲ੍ਹਾ ਕਰੋ। ਯਾਰ ਕਿਤੇ ਵੀ ਤੇ ਤੂੰ ਵਿਆਹਣੀ ਆ ਨਾ, ਤੇ ਮੌਲੇ ਦੇ ਯਾਰ ਨਾਲ ਵਿਆਹ ਦੇ। ਲੱਤ ਵੀ ਤੇ ਤੂੰ ਹੀ ਤੋੜੀ ਆ। ਟੁਕ 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 ਆਪਣੀ ਜ਼ਿਆਸਤੀ ਵੀ ਯਾਦ ਕਰ। ਸਾਹਿਬ ਬਦਰ ਟੁਕ ਟੁਕ ਓਏ ਇੱਕ ਕੰਮ ਕਰਦਾ ਹੀ ਮੇਰਾ। ਕੀ ਮੱਕੂ ਵਾਲੇ ਜਾਣਾ ਤੇ ਜੇਲਰ ਨੂੰ ਪੈਗਾਮ ਦਿੰਦਾ ਚਾਹੀਂ, ਕੀ? ਜੇਲ੍ਹ ਦੇ ਦਰਵਾਜ਼ੇ ਖੁੱਲੇ ਰੱਖੇ ਆ। ਯਾਰ ਖੁਦਾ ਨਾ ਮੌਲਾ, ਤੂੰ ਜਿੱਤਿਆ ਮੈਂ ਹਾਰਿਆ ਯਾਰ, ਹਰਕਤ ਨਾ ਕਰ। ਓ ਯਾਰ ਤੂੰ ਲੱਤ ਵੀ ਲੈ ਲਾ, ਭੈਣ ਵੀ ਲੈ ਲਾ, ਆਹ ਕੰਮ ਨਾ ਕਰ। ਇਸ ਕੰਮ 'ਚ ਉਹਨਾਂ ਨੇ ਤੈਨੂੰ ਜੇਲ੍ਹ 'ਚੋਂ ਕੱਢਿਆ। ਆ ਪੰਜੀਆਂ ਪਿੰਡਾਂ ਦੀ ਪੱਗ ਮੇਰੇ ਸਿਰ ਤੇ ਆ ਸੋਹਣਿਆ। ਪੰਜੀਆਂ ਪਿੰਡਾਂ ਦੀ ਇੱਕੋ ਹੀ ਪੱਗ ਆ, ਹਾਂ ਸੋਹਣਿਆ। ਏਡੀ ਵੱਡੀ। ਤੁਹਾਡੇ ਤੇ ਆਲੇ ਦੁਆਲੇ ਪਿੰਡ ਹੀ ਸਾਰੇ 17 18 ਵਾ। ਉਹ ਕਹਿਣ ਚ ਏਦਾਂ ਹੀ ਹੁੰਦਾ ਨਾ, ਅਗਲੇ ਸਾਲ ਤੱਕ ਹੋ ਜਾਣਗੇ ਗਿਣ ਲੈਨੇ ਆ ਸੋਹਣਿਆ। ਨਹੀਂ ਨਹੀਂ, ਕਿੰਨੇ? ਮੱਕੂਆਣਾ 1, ਗੋਖੂਵਾਲ 2, ਕੱਕੂਆਣਾ, ਖਾਨੂਆਣਾ, ਕਿੰਨੇ ਹੋ ਗਏ ਸੋਹਣਿਆ? 4 ਹੋਏ। ਸਮੁੰਦਰੀ ਤੱਕ ਲਾ ਤੂੰ, ਟਾਂਡਾ ਵੀ ਪਾ ਵਿੱਚ ਤੇ ਤਕਰੀਬਨ। ਅੱਛਾ 5 ਪਿੰਡ ਹੋ ਗਏ ਪੂਰੇ, ਚਲ ਠੀਕ ਹੈ। ਉਹ ਮੈਂ ਤੁਹਾਡਾ ਗਾਣਾ ਵੀ ਸੁਣਿਆ ਪੰਜੀਆਂ ਪਿੰਡਾਂ ਵਾਲਾ। ਆਹੋ 5 ਪਿੰਡਾਂ ਦਾ। ਮੌਲਿਆ ਰੁਪਈਆ ਦਿਆਂਗਾ 1000 ਦੋਵਾਂ ਨੂੰ, ਉੱਠ ਕੇ ਜੱਫੀ ਪਾਓ ਹਾਏ ਹਾਏ ਹਾਏ। ਤੇ ਰੌਲਾ ਮਕਾਓ। ਇਹ ਮੌਲਾ ਜੱਟ ਵਾਲਾ ਕਿੱਸਾ ਮਕਾਓ, ਨਹੀਂ ਤਾਂ ਅੱਗੋਂ ਫੇਰ ਕਿਸੇ ਨੇ ਫਿਲਮ ਸ਼ੁਰੂ ਕਰ ਲੈਣੀ। ਓਏ 1000 ਰੁਪਈਆ ਇੱਕ ਬੰਦੇ ਦੇ ਜ਼ਮੀਰ ਦਾ ਸੌਦਾ ਕਰਨਾ। ਗੱਲ ਇਹ ਆ, ਮੇਰੀ ਗੱਲ ਸੁਣ, ਮੌਲੇ ਨੂੰ ਖਰੀਦਣ ਜੱਟ ਦੀ ਵੀ, ਮੇਰੀ ਗੱਲ ਸੁਣ, ਜੱਟ ਵੀ ਬਰਾਦਰੀ ਆ, ਨੱਤ ਵੀ ਬਰਾਦਰੀ ਆ। ਸਾਡੇ ਲਈ ਦੋਵੇਂ ਕਾਬਲੇ ਇਹਤਰਾਮ ਨੇ, ਠੀਕ ਆ ਨਾ? ਐਵੇਂ ਹੀ ਉਹ ਤੈਨੂੰ ਮਾਰੇਗਾ, ਨੱਤਾਂ ਦੀ ਦਿਲਜ਼ਾਰੀ ਹੋਏਗੀ, ਤੂੰ ਉਹਨੂੰ ਮਾਰੇਗਾ, ਜੱਟਾਂ ਦੀ ਦਿਲਜ਼ਾਰੀ ਹੋਏਗੀ। ਫਿਲਮ ਇਦਾਂ ਦੀ ਬਣਾਉਣੀ ਚਾਹੀਦੀ ਹੈ ਜਿਹਦੇ 'ਚ ਕਿਸੇ ਦੀ ਦਿਲਜ਼ਾਰੀ ਨਾ ਹੋਵੇ। ਵਾਹ ਵਾਹ ਵਾਹ, ਸਮਝ ਆ ਰਹੀ ਗੱਲ ਦੀ? ਪਿਆਰ ਮੁਹੱਬਤ ਹੈ। ਮੌਲੇ ਨੂੰ 1000 ਰੁਪਈਆ ਫਿਲਮ ਉਹ ਬਣਨੀ ਚਾਹੀਦੀ ਜਿਸ 'ਚ ਕਿਸੇ ਬਰਾਦਰੀ ਦੀ, ਕਿਸੇ ਜ਼ਾਤ ਦੀ, ਕਿਸੇ ਜ਼ਾਤ ਦੀ ਦਿਲਜ਼ਾਰੀ ਨਾ ਹੋਵੇ। ਵਾਹ ਵਾਹ। ਅੱਲਾਹ ਕੋ ਡਰਨਾ ਚਾਹੀਦਾ, ਖੁਦਾ ਖੌਫੀ ਕਰਨੀ ਚਾਹੀਦੀ ਹੈ। ਨੂਰੀ ਸਾਹਿਬ ਬਹੁਤ ਅੱਛਾ। ਓਏ ਤੂੰ ਮੌਲੇ ਨੂੰ ਤੇ ਨੂਰੀ ਨੂੰ ਲੜਾ ਕੇ ਆਪ ਮੌਲਵੀ ਬਣ ਗਿਆ ਹੈ, ਝੂਠਿਆ ਸ਼ੇਖਾ। ਉਹਨੇ ਸਹੀ ਕਿਹਾ ਜੀ। ਬਗੈਰਤਾ। ਗੁੜੀਆ ਨਹੀਂ ਆਮ ਸੌਰੀ ਬਈ ਸ਼ੇਖਾ। ਲਓ ਜੀ, ਮੈਂ ਤੁਹਾਨੂੰ ਦੱਸਦਾ, ਤੁਸੀਂ ਨੂਰੀ ਗੰਡਾਸਾ ਤੇ ਜਿਹੜਾ ਉਹ ਛੋਟਾ ਗੰਡਾਸਾ ਤੇ ਜਿਹੜਾ ਚਲਾਉਂਦਾ ਹੀ ਆ, ਹਾਂਜੀ। ਤੁਸੀਂ ਨੂਰੀ ਦਾ ਅਸਲ ਟੈਲੈਂਟ ਨਹੀਂ ਵੇਖਿਆ। ਨੂਰੀ ਨੱਤ ਦਾ ਕੀ? ਉਹ ਢੋਲਕ ਫੜਾ। ਓਏ ਨੂਰੀ, ਕਸਮਿਆ ਤੈਨੂੰ ਮੈਂ ਨੂਰੀ ਦਾ ਥੋੜਾ ਜਿਹਾ ਬਸ ਯਾਰ 2 ਹੱਥ ਸਿਰਫ। ਇੱਜ਼ਤ ਕਰ ਰਹੇ ਮੈਂ ਆ। ਕਹਿੰਦਾ ਤੂੰ ਨੂਰੀ ਤੂੰ ਵੇਖ ਤੇ ਸਹੀ ਜ਼ਰਾ। ਨੂਰੀ ਖਾਂ। ਇਹ ਮੈਨੂੰ ਕਿੱਥੇ ਮੈਂ ਕਹਿੰਦਾ ਦੂਰੋਂ ਅੱਖੀਆਂ ਮਾਰੇ ਮੁੰਡਾ ਪੱਟ ਯਾਰ ਵੇਖ ਲੈ ਤੂੰ ਫੇਰਾ ਵੇਖ ਕੀ ਕਰੇਗਾ। ਹੁਣ ਦੱਸੋ ਓਏ ਦਾ ਪੁੜਾ ਸੁਰ ਚ ਨਹੀਂ ਸ਼ਹਿਰ ਹੈਗਾ। ਜਾ ਕਿਉਂ ਜੀ? ਠੀਕ ਆ ਜੀ। ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇ ਵੇ, ਮੈਂ ਦੁਨੀਆ ਨੂੰ ਕਹਿ ਦਿਆ ਪਰੇ ਪਰੇ, ਦਿਲ ਦੇ ਕੇ ਦੁਨੀਆ ਤੋਂ ਕੌਣ। ਬਸ ਮੈਂ ਹੀ ਦੇਖਣਾ ਸੀ। ਐ ਫੜੋ ਜੀ, ਆ ਜੀ ਨੂਰੀ ਸਾਹਿਬ। ਨੂਰੀ ਖਾਂ। ਆ ਲਓ ਵੀ ਨੂਰੀ ਨੱਥ। ਨੂਰੀ 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 ਕੂ ਟੁਕ 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 ਟੁਕ। ਅੱਛਾ ਯਾਰ ਨੂਰੀ ਸਾਹਿਬ, ਇੱਕ ਗੱਲ ਦੱਸੋ ਮੈਨੂੰ। ਨੂਰੀ ਵੀਰੇ ਇੱਕ ਗੱਲ ਦੱਸ, ਆ ਥੋੜਾ ਪਰੇ ਕਰ ਲੈ ਨੂਰੀ, ਕੈਮਰਾ ਵੀ ਰੱਖ ਦੇ ਯਾਰ। ਤੂੰ ਸਿੱਧਾ ਨਹੀਂ ਮੇਰੀ ਗੱਲ ਜਦੋਂ ਲੜਾਈ ਹੋਏਗੀ ਉਦੋਂ ਫੜ ਲਈ ਨਾ ਲੈ। ਉਹ ਤੂੰ ਤਾਂ ਠਹਿਰ ਜਾ ਮੌਲਿਆ, ਮੌਲੇ। ਉਹਦਾ ਤਾਂ ਸਾਰਾ ਭਾਰ ਪਾ ਕੇ ਬੈਠਾ ਵਾਂ ਤੂੰ ਮੌਲਾ। ਅੱਛਾ ਨੂਰੀ ਇੱਕ ਗੱਲ ਦੱਸ, ਜਦੋਂ ਤੂੰ ਪਹਿਲੀ ਵਾਰੀ ਮੌਲੇ ਨੂੰ ਲੱਭਣ ਜਾ ਰਿਹਾ ਹੁੰਨਾ, ਠੀਕ ਆ, ਜਦੋਂ ਘਰੋਂ ਤੈਨੂੰ ਤੇਰੀ ਭੈਣ ਦੱਸਦੀ ਆ ਕਿ ਵੀ ਇਹ ਮੌਲੇ ਜੱਟ ਨੇ ਨੱਕ ਤੇ ਨਿਸ਼ਾਨ ਲਾਇਆ ਸੀ, ਤੇ ਤੂੰ ਗੁੱਸੇ ਨਾਲ ਘਰੋਂ ਨਿਕਲਦਾ ਤੇ ਰਸਤੇ 'ਚ ਇੱਕ ਜਗ੍ਹਾ ਤੇ ਪੁਲੀ ਦੇ ਵਿੱਚ ਪਿੰਡ 'ਚ ਇੱਕ ਗੱਡ ਫਸੀ ਹੁੰਦੀ ਪੱਠਿਆਂ ਵਾਲੀ, ਤੂੰ ਘੋੜਾ ਪਿੱਛੇ ਖਿਲਾਰ ਕੇ ਅੱਗੇ ਜਾ ਕੇ ਗੱਡ ਵਾਲਿਆਂ ਨੂੰ ਕਹਿੰਦਾ ਓਏ ਮੇਰੇ ਘੋੜੇ ਦੀ ਧਮਕ ਸੁਣ ਕੇ ਵੀ ਤੈਨੂੰ ਅਸਰ ਨਹੀਂ ਹੋਇਆ। ਉਹ ਕਹਿੰਦਾ ਨੂਰੀ ਨਹੀਂ, ਕਹਿੰਦਾ ਭਾਜੀ ਗੱਡ ਫਸੀ ਆ। ਠੀਕ ਆ, ਕਹਿੰਦਾ ਓਏ ਉਦੋਂ ਤੂੰ ਕਿਹਾ ਨਾ ਕਿ ਵੀ ਓਏ ਐਸ ਗੱਡ ਨੂੰ ਜਵਾਨ ਦਾ ਮੋਢਾ ਚਾਹੀਦਾ ਹੈ, ਹਾਂਜੀ ਖੋਲ ਦੇ ਇੱਕ ਸੰਡਾ। ਤੇ ਇੱਕ ਸੰਡਾ ਹੀ ਇੱਕ ਸੰਡਾ ਖਿਲਾ ਕੇ ਤੇ ਤੂੰ ਜ਼ੋਰ ਲਾਉਣ ਲੱਗ ਪਿਆ, ਤੇ ਹੁਣ ਦੂਜਾ ਸੰਡਾ ਆਰਾਮ ਨਾਲ ਤੇਰੇ ਵੱਲ ਵੇਖਣ ਦੇ ਆ, ਉਹ ਜ਼ੋਰ ਹੀ ਲਾਉਂਦੇ ਆ।
ਤੇ ਤੂੰ ਕਿਹੜਾ ਐਡਾ ਜੀਦਾਰ ਆ ਵੀ ਤੂੰ ਉੱਥੇ ਮੁਹਤਾਜ ਹੋ ਗਿਆ ਦੂਜੇ ਸੰਡੇ ਦਾ, ਉਹਨੂੰ ਕਹਿ ਰਿਹਾ ਬਈ ਓਏ ਇਹਨੂੰ ਕਹਿ ਆਪਣਾ ਪਾਸਾ ਚੱਕ ਕੇ ਬੈਠੇ। ਠੀਕ ਹੈ ਨਾ, ਇਹ ਮਤਲਬ ਕਿਹੜੀ ਐਸੀ ਗੱਲ ਸੀ? ਜਦੋਂ ਤੂੰ ਐਡੀ ਬਹਾਦਰੀ ਨਾਲ ਆਇਆ ਤੇ ਫਿਰ ਤੂੰ ਕੱਲਾ ਗੱਡ ਕੱਢ ਲਾ, ਫਿਰ ਤੂੰ ਉੱਥੇ ਮਦਦ ਲੈ ਰਿਹਾ ਨਾਲ ਦੇ ਸੰਡੇ ਦੀ। ਸਾਹ ਬਾਦਰ ਮੈਂ ਨੂਰੀ ਨਾਤਾਂ ਬਾਹੂਬਲੀ ਨਹੀਂ। ਠਹਿਰ ਜਾ। ਉਸ ਤੋਂ ਬਾਅਦ ਗੱਡ ਨਿਕਲਦੀ ਹੈ ਤੇ ਨੂਰੀ ਸਾਹਿਬ ਵੇਖਦੇ ਨੇ ਕਿ ਇਧਰਲੀ ਸਾਈਡ ਤੇ ਮੁਸਤਫਾ ਆਇਆ ਨੇ। ਠੀਕ ਆ ਜੀ। ਤੇ ਉਹਦੇ ਵੇਖ ਕੇ ਤੇ ਮੌਲਾ ਸਾਹਿਬ ਕਹਿੰਦੇ ਨੇ ਔਕਾਤ ਤੋਂ ਵੱਧ ਵਜ਼ਨ ਨੂੰ ਮੋਢਾ ਨਹੀਂ ਦੇਈਦਾ ਜਵਾਨਾ। ਤੇ ਅੱਗੋਂ ਤੂੰ ਮਤਲਬ ਇਹ ਕੀ ਚੀਜ਼ਾ ਕੀਤਾ ਵੀ ਤੂੰ ਉਹਨੂੰ ਤਾਕਤਵਰ ਸਾਬਤ ਕਰ ਲਈ, ਉਹਨੂੰ ਕਹਿ ਰਿਹਾ ਸੋਹਣਿਆ ਪਾਂਡੀ ਏ। ਇਹ ਕੀ ਰਾਸਪੁਣਾ ਨਹੀਂ ਨਿਕਲਦਾ। ਰਾਸਪੁਣਾ ਨਹੀਂ ਛੱਡਿਆ ਉਹਨੇ। ਅੱਛਾ ਤੁਸੀਂ ਵੀ ਇਹ ਦੱਸੋ ਨਾ ਵੀ ਤੁਸੀਂ ਵੀ ਪੂਰੇ ਮੌਲਾ ਜੱਟ ਹੋ, ਤੇ ਜਦੋਂ ਬਾਹਰ ਆਏ ਤੇ ਉਹਨੇ ਕਿਹਾ ਮੈਂ ਉਸ ਦਿਨ ਅੱਜ ਮੈਂ ਇੱਕ ਤੇਰੇ ਤੋਂ ਵੀ ਵੱਡੇ ਬਦਬਖਤ ਵੱਲ ਜਾ ਰਿਹਾ, ਤੇਰੇ ਨਾਲ ਮੈਂ ਫੇਰ ਨਿਬੜਾਂਗਾ, ਜਿੱਦਣ ਮੈਂ ਫਿਰ ਤੇਰੀ ਨਸਲ ਵੀ ਪੁੱਛਾਂਗਾ ਤੇ ਤੈਨੂੰ ਨਿਸ ਤੋਂ ਨਾਬੂਦ ਵੀ ਕਰ ਦਿਆਂਗਾ। ਉਸ ਤੋਂ ਬਾਅਦ ਤੂੰ ਵੀ ਉਹਨੂੰ ਕਹਿ ਰਿਹਾ ਅੱਗੋਂ ਕਿ ਠੀਕ ਆ ਉਸੇ ਦਿਨ ਮਿਲਾਂਗੇ, ਅੱਜ ਵੈਸੇ ਮੈਨੂੰ ਵੀ ਇੱਕ ਜ਼ਰੂਰੀ ਕੰਮ। ਇਹ ਕਿਹੜੀ ਗੱਲ ਆ? ਇਹ ਕਿਹੜੀ ਹੋ ਰਹੀ? ਅੱਜ ਮੈਨੂੰ ਵੀ ਇੱਕ ਜ਼ਰੂਰੀ ਕੰਮ ਆ, ਜ਼ਰਾ ਮੈਂ ਉਧਰ ਜਾ ਰਿਹਾ, ਫੇਰ ਮਿਲਾਂਗਾ। ਬੱਚੇ ਮੈਂ ਟਿਊਸ਼ਨ ਲੈਣੀ ਸੀ, ਕਹਿੰਦਾ ਨਾ ਮਿਲਿਆ ਤੇ ਲੱਭ ਲਾਂਗੇ। ਯਾਰ ਕੀ ਤੂੰ ਨੂਰੀ ਕੀ ਕੰਮ ਤੁਸੀਂ? ਭਾਜੀ ਮੈਂ ਉਹਨੂੰ ਹੀ ਲੱਭਣ ਜਾਣ ਡਿਆ ਸੀ ਵੀ ਉਹ ਜਿਹੜਾ ਮੌਲਾ ਵਾ, ਹੁਣ ਮੈਨੂੰ ਕੀ ਪਤਾ ਜਿਹੜਾ ਗੱਡ ਦੇ ਦੂਸਰੀ ਸਾਈਡ ਤੇ ਮੇਰੇ ਨਾਲ ਮੋਢਾ ਦਿੱਤਾ ਉਹੀ ਮੌਲਾ ਵਾ ਜਿੰਨੇ ਮੇਰੇ ਭਰਾ ਦੇ ਨੱਕ ਤੇ ਨਿਸ਼ਾਨ ਪਾਏ ਨੇ, ਤੇ ਮੈਂ ਉਹਨੂੰ ਫੜ ਨਾ ਲੈਂਦਾ ਉੱਥੇ। ਤੇਰੀ ਇੰਨੀ ਜ਼ਰੂਰਤ ਪਾ ਲੈਣਾ ਸੀ। ਮੌਲਾ ਓਏ ਚਲੋ ਬਾਹਰ ਜਾ ਕੇ ਲੜੋ, ਚਲੋ। ਯਾਰ ਸਾਹਿਬ ਬਹਾਦਰਾ ਕਿਹੜੀ ਹਰਕਤ ਹੋਈ? ਇੱਥੇ ਮੈਨੂੰ ਡਰਾਮਾ ਕੀਤਾ, ਮੈਂ ਚਪੇੜਾ ਮਾਰਾਂਗਾ ਬਾਹਰ ਚਲ ਜਾ। ਯਾਰ ਉਹ ਮੌਲੇ ਨੂੰ ਮੌਲੇ ਵਾਲਾ ਡਾਇਲੌਗ ਹੀ ਸੁਣਾ ਦਿਓ ਫਿਰ। ਰਹਿਣੀ ਨਹੀਂ, ਚੱਲ ਚਲੀਏ। ਠਹਿਰ ਜਾ। ਮੌਲਾ ਲੱਤਾਂ ਨਹੀਂ ਕੰਮ ਕਰਦੀਆਂ ਮੌਲੇ ਜਿਹੜਾ ਐਡਾ ਤੂੰ ਮੌਲੇ ਨੂੰ ਮੌਲੇ ਵਾਲਾ ਡਾਇਲੌਗ ਸੁਣਾ ਦੇ ਯਾਰ। ਅੱਛਾ ਉਹ ਲੱਗਦਾ ਹੀ ਨਹੀਂ ਮੌਲਾ ਕਸਮੇ, ਉਹਦੇ ਵਾਲ ਵੇ ਆਲਮ ਲੋਹਾਰ ਦੀ ਕੁੜੀ ਹੈ ਤੇ ਪਾਗਲ ਹੋ ਗਈ। ਤੂੰ ਕਿਹੜਾ ਨੂਰੀ ਨਾਤਾ ਲੱਗ ਰਹੇ ਆ। ਹਾਂ ਕਸੂੜੀ ਨੱਤ ਲੱਗਣ ਦੇ ਆ ਵੇਖੋ ਨੂਰੀ ਨੱਤ। ਓਏ ਠਹਿਰ ਜੋ। ਅੱਛਾ ਜੇ ਮੌਲਿਆ ਕਿਤੇ ਲੜਨ ਦਾ ਦਿਲ ਹੋਵੇ ਤੇ ਮੈਂ ਅੱਛਾ ਹਸਪਤਾਲ 'ਚ ਇੱਕ ਸੀਨ ਆ, ਹਸਪਤਾਲ ਦੇ ਵਿੱਚ ਦੋਵੇਂ ਬੈੱਡਾਂ ਤੇ ਪਏ ਨੇ ਹੈ ਤੇ ਗੱਲਾਂ ਉਹਨਾਂ ਦੀਆਂ ਸੁਣ, ਬੈੱਡਾਂ ਤੇ ਪਏ ਨੇ ਤੇ ਉਹ ਖੂਨ ਲਾਉਣ ਆਉਂਦਾ ਹੈ ਤੇ ਅੱਗੋਂ ਰਾਈ ਸਾਹਿਬ ਆ ਭਾਈ ਉਹਨੇ ਕਹਿੰਦੇ ਨੇ ਕਿ ਡਾਕਟਰ ਨੂੰ ਕਹਿੰਦੇ ਨੇ ਕਿ ਇਹਨੂੰ ਲਾ ਖੂਨ, ਦੁਸ਼ਮਣ ਇਹਨੂੰ ਖੂਨ ਲਾ। ਉਹਨਾਂ ਦੇ ਅੰਦਰ ਖੂਨ ਜਾ ਨਹੀਂ ਰਿਹਾ ਜਿੰਨਾ ਮੇਰੀ ਅੱਖ ਦੀ ਲਾਲੀ ਵੇਖ ਕੇ ਦਾ ਖੁਸ਼ਕ ਹੋਈ ਜਾ ਰਿਹਾ। ਸਹੀ ਗਿਆ ਸੀ ਮੈਂ। ਮੌਲਾ ਸਹੀ ਗਿਆ ਸੀ ਯਾਰ ਭਾਈ ਫੈਸਲ ਇਦਾਂ ਨਾ ਕਰੋ, ਇੱਕਦਮ ਤਰਾ ਨਾ ਕਢਾਇਆ। ਕਹਿੰਦਾ ਬਹੁਤ ਅੱਛੇ ਡਾਇਲੌਗ ਲਿਖੇ ਨਾਸਰਦੀਪ ਸਾਹਿਬ ਨੇ। ਅੱਛਾ ਉਹਨੇ ਇੱਕ ਹਸਪਤਾਲ ਦਾ ਸੀਨ ਆ, ਹਸਪਤਾਲ ਦੇ ਵਿੱਚ ਦੋਵੇਂ ਨਾ ਪੱਟੀਆਂ ਹੋਈਆਂ ਨੇ ਤੇ ਪਏ ਨੇ ਨੂਰੀ ਨੱਤ ਤੇ ਮੌਲਾ ਜੱਟ, ਤੇ ਪੁਲਿਸ ਆ ਜਾਂਦੀ ਹੈ। ਲੜਾਈ ਤੋਂ ਬਾਅਦ ਨਾ ਫੱਟ-ਫੁੱਟ ਵੱਜੇ ਨੇ, ਦੋਵਾਂ ਦੇ ਪੱਟੀਆਂ ਹੋਈਆਂ, ਖੂਨ ਲੱਗਾ ਤੇ ਉੱਥੇ ਮੌਲਾ ਜੱਟ ਇਹ ਵੀ ਕਹਿੰਦਾ ਕਿ ਓਏ ਡਾਕਟਰ ਇਹਨੂੰ ਖੂਨ ਲਾ, ਇਹਨੂੰ ਹੋਰ ਖੂਨ ਲਾ, ਕਿਉਂਕਿ ਉਹਨਾਂ ਇਹਦਾ ਬਣ ਨਹੀਂ ਰਿਹਾ ਜਿੰਨਾ ਮੇਰੀ ਅੱਖ ਦੀ ਲਾਲੀ ਵੇਖ ਕੇ ਦਾ ਖੁਸ਼ਕ ਹੋਈ ਜਾ ਰਿਹਾ, ਇਹਨੂੰ ਹੋਰ ਖੂਨ ਲਾ ਏਦਾਂ ਦਾ। ਠੀਕ ਆ ਜੀ। ਤੇ ਹੁਣ ਪੁਲਿਸ ਆ ਗਈ ਤੇ ਹੁਣ ਦੋਵੇਂ ਆਪਸ ਚ ਇੱਕ ਸਲਾਹ ਕਰਦੇ ਆ ਵੀ ਅਸੀਂ ਪੁਲਿਸ ਨੂੰ ਕਹੀਏ ਕਿ ਅਸੀਂ ਸੁਲ੍ਹਾ ਕਰ ਲਈਏ ਤਾਂ ਕਿ ਪੁਲਿਸ ਜਾਵੇ ਤੇ ਫਿਰ ਅਸੀਂ ਖੁੱਲ ਕੇ ਲੜੀਏ। ਤੇ ਹੁਣ ਕਹਿੰਦਾ ਜੀ ਜੇਲਰ ਸਾਹਿਬ ਸਾਡੀ ਸੁਲ੍ਹਾ ਹੋ ਗਈ ਹੈ, ਕਿਉਂ ਦੱਸ ਨੂਰੀ? ਉਹ ਵੀ ਕਹਿੰਦਾ ਹਾਂ। ਤੇ ਕਹਿੰਦਾ ਨੂਰੀ ਦੱਸ ਹੁਣ ਬਰਾਤ ਜਦੋਂ ਮੈਂ ਲੈ ਕੇ ਆਉਣੀ ਆ ਨਾ ਤੇ ਬਰਾਤ ਤੇ ਰੋਟੀ ਨਹੀਂ ਤੁਰਨੀ ਚਾਹੀਦੀ ਹੈ ਨਾ? ਤੇ ਅੱਗੋਂ ਨੂਰੀ ਕਹਿੰਦਾ ਸੁਣਿਆ ਮੈਂ ਰੋਟੀ ਖਾਣ ਵਾਲੇ ਬੰਦੇ ਲੱਭਣੇ ਨੇ ਪਰ ਮੈਨੂੰ ਬੰਦਾ ਕੋਈ ਨਹੀਂ ਲੱਭਣਾ। ਇਹ ਕਿਹੜੇ ਡਾਇਲੌਗ, ਏਡੇ ਮਜ਼ੇਦਾਰ ਡਾਇਲੌਗ? ਇਹ ਕੋਈ ਐਕਸ਼ਨ ਫਿਲਮ ਸੀ ਜਾਂ ਕੋਈ ਮਤਲਬ ਕਾਮੇਡੀ ਫਿਲਮ ਸੀ ਜਾਂ ਕੀ ਸੀ? ਬਿਬਤਾ ਵਿੱਚ ਨਾ ਪੈ ਸੋਨੇ ਹਾਂ। ਭਾਈ ਨਾ ਮੌਲਾ ਬੜਾ ਬੇਵਕੂਫ ਆ। ਇਹਦਾ ਇੱਕ ਮੌਲੇ ਦਾ ਇੱਕ ਭਰਾ ਕੁੱਬਾ ਸੀ, ਉਹਨੇ ਸਿੱਧੀ ਬਾਜ਼ੀ ਮਾਰੀ ਤੇ ਐ ਲੱਗੇ ਜਿਵੇਂ ਉਲਟ ਬਾਜ਼ੀ ਮਾਰਨ। ਚਲੋ ਇਹਨੂੰ ਦੱਸ ਦਿਓ ਜੇ ਦੀ ਮਾਂ ਨੇ ਨੂੰ ਯਾਦ ਕਰਕੇ ਰੋਂਦੀ ਰਹੀ ਤੇ ਉਹਦਾ ਨਾਂ ਨੂਰੀ ਨੱਤ ਹੋਏਗਾ। ਮੌਲਿਆ ਬਾਹਰ ਖਲੋਵੋ ਤੇ ਜ਼ਮੀਨ ਨੂੰ ਤਰੇੜਾ ਜਾਣ। ਚਲੋ ਬਾਹਰ ਚਲੋ ਬਾਹਰ ਚਲੋ ਨੂਰੀ ਤੂੰ ਵੀ ਚਲ ਬਾਹਰ ਜਾ ਕੇ ਲੜੋ। ਚਲੋ ਨੂੰ ਤੇ ਛੱਡ ਦੇ, ਚਲ ਇਧਰੋਂ ਬਾਹਰ ਜਾ ਕੇ ਲੜੋ। ਮਾਰੂ ਬਚ ਕੇ ਦੇ। ਤੂੰ ਤੇ ਲੈ ਜਾ ਅੱਜ ਤੂੰ ਆ ਜਾ ਕਿਹੜੇ ਲੜਨਾ? ਲੜੋ ਮਾਰੋ। ਓਏ
ਟੁਕ 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 ਆਪ ਸਾਹਿਬ ਪਾਗਲ ਹੈ ਕੀ ਹੋਇਆ ਓਏ ਉਹਨੇ ਅੱਖ 'ਚ ਪਤਾ ਨਹੀਂ ਕੀ ਮਾਰਤਾ ਈ ਮੌਲਾ ਓਏ ਨੂਰੀ ਕੀ ਮਾਰਿਆ ਯਾਰ ਉਹ ਵੀ ਲਗੜਾਂਦਾ ਆਂਦੇ ਓਏ ਨੂਰੀ ਓਏ ਮੌਲੇ ਕੀ ਹੋਇਆ ਓਏ ਨੂਰੀ ਕੀ ਮਾਰੇ ਇਹਦੇ ਅੱਖ ਚ ਕਿਉਂ ਮਾਰੀ ਓ ਉਹਨੇ ਮੇਰੀ ਲੱਤ ਦੇ ਵਿੱਤੇ ਮਾਰਿਆ ਹੈ ਨਾ। ਲੇਕਿਨ ਮੇਰੀ ਅੱਖ ਤੇ ਤੇਰੀ ਸੱਟ ਲੱਗੀ ਓਏ ਮੌਲਾ ਮੌਲਾ ਇੱਥੇ ਵੇਖੀ ਆ ਦਰਦ ਬੜੀ ਹੋਣ ਡਈ ਆ। ਓਏ ਤਾਂ ਤੁਹਾਨੂੰ ਤੁਸੀਂ ਹਟਣਾ ਕਿਦੋਂ ਆ ਆਈ ਡੋਂਟ ਜੋ 1979 ਤੋਂ ਤੁਸੀਂ ਸ਼ੁਰੂ ਹੋਏ ਦੋਵੇਂ 2023 ਆਉਣ ਵਾਲਾ ਹੋ ਗਿਆ ਤੁਹਾਡਾ ਰੌਲਾ ਹੀ ਨਹੀਂ ਮੁੱਕਣ ਦਿਆ ਬਸ ਕਰੇ ਆਪ ਬਸ ਕਰੇ ਯਾਰ ਇਹ ਕਿਹੜੀ ਗੱਲ ਵਾ ਮੌਲੇ ਐਡੀ ਜ਼ੋਰ ਦੀ ਮਾਰ ਦਈਦੀ ਭਲਾ। ਆ ਤੂੰ ਵੀ ਤੇ ਮਾਇਮ ਕਰਨਾ ਸੀ ਉਹ ਗੱਲ ਮਾਰ ਦਿੱਤੀ ਉਹ ਮੇਰੀ ਅੱਖ ਦੇ ਵਿੱਚ ਮੌਲਾ ਓਏ ਮੌਲਿਆ ਚੱਲ ਮੌਲੇ ਕੋਈ ਗੱਲ ਵੇਖਿਆ ਮੌਲਾ ਰਵਾਤਾ ਨਾ ਤੂੰ ਤੇ ਤੂੰ ਪਿਓ ਦਾ ਤੇ ਚਲੋ ਮੈਂ ਆਪਣੀ ਅੰਮੀ ਨੂੰ ਲੈ ਕੇ ਠਹਿਰ ਤਾਂ ਮੌਲਿਆ ਲੈ ਕੇ ਆਉਂਦਾ ਵਾ ਮੀਆਂ ਹੀ ਲੜਨ ਗਿਆ। ਠਹਿਰ ਜਾ ਇੱਕ ਮਿੰਟ ਚਲੋ ਬਸ ਕਰੋ ਚਲੋ ਬਸ। ਉਰੇ ਲੈ ਮੈਂ ਤੇਰੇ ਇੱਧਰ ਰੱਖ ਹੌਸਲਾ ਕਰ ਨੂਰੀ ਹੌਸਲਾ ਇੱਧਰ ਕਰ ਰੱਖ ਬੜਾ ਮੇਲੇ 'ਚ ਸੱਸ ਗਵਾਚੀ ਉਹ ਨੂਰੀ ਹੌਸਲਾ ਕਰ ਉਹ ਮੇਰੇ ਉਹ ਕੀ ਹੋ ਗਿਆ ਓਏ ਉਹ ਮੋਲੇ ਨੂੰ ਕੀ ਹੋ ਗਿਆ ਉਹ ਮੋਲੇ ਨੂੰ ਕੀ ਹੋ ਗਿਆ ਮੌਲਾ ਮੌਲੇ ਠਹਿਰ ਇੱਕ ਮਿੰਟ ਓਏ ਠੀਕ ਹੋ ਗਿਆ ਮੌਲੇ ਮੌਲਾ ਬਾਵਾ ਕਿਆ कहने ਮੌਲਾ ਜੀ ਚਲੋ ਮੌਲੇ ਦੀ ਅੱਖ ਦੀ ਅੱਜ ਤੋਂ ਬਾਅਦ ਕੋਈ ਨਹੀਂ ਲੜਨਾ ਮੇਰਾ ਗਡਾਸਾ ਕਿੱਥੇ ਤੇਰਾ ਗੰਡਾਸਾ ਦਫਨਾਤਾ ਮੈਂ ਗੰਡਾਸਾ ਵੀ ਤੇਰਾ ਸਾਰਾ ਕੁਝ ਅੱਜ ਤੋਂ ਬਾਅਦ ਇੱਥੇ ਹੱਥ ਰੱਖ ਕੇ ਮੈਨੂੰ ਵਾਅਦਾ ਕਰੋ ਅੱਜ ਤੋਂ ਬਾਅਦ ਲੜਨਾ ਨਹੀਂ ਹੱਥ ਰੱਖ ਤੂੰ ਵੀ ਉਹਦਾ ਵੀ ਹੱਥ ਸੱਜਾ ਹੱਥ ਰੱਖ ਉਹਦਾ ਵੀ ਰਖਾ ਲਓ ਭਾਈ ਨੂੰ ਉਹਦਾ ਵੀ ਜਾ ਇੱਥੇ ਰੱਖ ਸੱਜਾ ਚਲੋ ਅੱਜ ਤੋਂ ਬਾਅਦ ਮੈਂ ਜੋ ਕਵਾਂ ਮੇਰੇ ਮਗਰ ਮਗਰ ਕਹੋ ਚਲੋ ਆਈ ਪ੍ਰੋਮਿਸ ਯੂ ਚਲੋ ਕਹੋ ਕਿ ਅੱਜ ਤੋਂ ਬਾਅਦ ਅਸੀਂ ਲੜੀਏ आज के बाद अगर हम लड़े आज के बाद अगर हम लड़े तो ਤੋ ਤੇ ਗਏ ਇੱਕਦਮ ਹੀ ਕਰੰਗੀ ਟਾਉਨ ਦੇ ਹੋ ਗਏ ਦੋਵੇਂ ਹੈ ਉਧਰ ਵੇਖੋ ਉਧਰ ਤੇ ਵੇਖੋ ਭਾਈ ਇੱਥੇ ਹੱਥ ਰੱਖੋ ਚਲੋ ਕਿਆ ਅੱਜ ਤੋਂ ਬਾਅਦ ਮੈਂ ਮੌਲਾ ਮੈਂ ਨਹੀਂ ਲੜਦਾ ਆ ਮੁਸ਼ਕਲਾਂ ਦਿੰਦਾ ਮੈਨੂੰ ਆ ਚੁੱਕਦਾ ਵਾ ਉਹ ਤੈਨੂੰ ਕਹਤਾ ਉਹ ਤੈਨੂੰ ਕਹਤਾ ਮੌਲਾ ਮੈਨੂੰ ਕਾਹਦੀ ਤਨਖਾਹ ਦੇਣਾ ਤੂੰ ਓਏ ਅੱਛਾ ਚੱਲ ਕਹਿ ਜੀ ਮੈਂ ਬਜ਼ਾਤੇ ਖੁਦ ਮੌਲਾ ਮੈਂ ਮਸਮੀ ਮੋਲਾ ਮੌਲਾ मैं माल्टा ਅੱਜ ਤੋਂ ਬਾਅਦ ਇਹ ਵਾਅਦਾ ਕਰਦਾ ਅੱਜ ਤੋਂ ਬਾਅਦ ਮੈਂ ਵਾਦਾ ਕਰਦਾ ਹਾਂ ਉਹ ਤੈਨੂੰ ਰਾਮ ਨਾ ਕਹਿਣ ਸੁਲਾ ਦੀ ਗੱਲ ਆ ਇਹਨਾਂ ਨੇ ਨਹੀਂ ਮੌਲਾ ਸੁਲਾ ਦੀ ਗੱਲ ਆ ਸੁਲਾ ਦੀ ਰਾਮ ਨਾ ਕਹਿਣ ਉਹ ਤੂੰ ਇਹ ਕਿਹੜੀ ਗੱਲ ਹੋਈ ਇੱਥੇ ਮੇਰੇ ਨਾਲ ਹੱਥ ਮਿਲਾਓ ਚਲੋ ਜਲਦੀ ਕਰੋ ਚਲੋ ਮੌਲਾ ਅਸੂ ਪੰਜੂ ਹਾਰ ਕਬੂਤਰ ਡੋਲੀ ਚਲੋ ਇੰਜ ਕਰ ਮੌਲਾ ਮੌਲਾ ਜੀ ਸਹੀ ਮਾਰ ਮੌਲਾ ਚਲੋ ਇਧਰ ਹੱਥ ਫੜਾਓ ਤੂੰ ਵੀ ਹੱਥ ਫੜਾ ਚਲੋ ਅੱਜ ਤੋਂ ਬਾਅਦ ਤੁਸੀਂ ਲੜਨਾ ਨਹੀਂ ਕਹੋ ਜੀ ਅਸੀਂ ਵਾਅਦਾ ਕਰਦੇ ਹਾਂ ਅਸੀਂ ਅੱਜ ਤੋਂ ਬਾਅਦ ਭਰਾ ਵਾਂ ਅਸੀਂ ਪੂਰੇ ਪਿਆਰ ਮੁਹੱਬਤ ਨਾਲ ਰਵਾਂਗੇ ਅਸੀਂ ਆਪਸ 'ਚ ਸਾਡੀ ਕੋਈ ਦੁਸ਼ਮਣੀ ਨਹੀਂ ਚਲੋ I will not fight with him ਹਾਂ ਕਹਿ ਪੰਜਾਬੀ 'ਚ ਕਹਿ ਅੱਜ ਤੋਂ ਬਾਅਦ ਸਾਹਿਬ ਅਗਰ ਸਾਡੀ ਕੋਈ ਦੁਸ਼ਮਣੀ ਨਹੀਂ ਆਪਸ 'ਚ ਸਾਡੀ ਕੋਈ ਦੁਸ਼ਮਣੀ ਤੂੰ ਵੀ ਨਹੀਂ ਕਹਿ ਅੱਜ ਤੋਂ ਬਸ ਸਾਡੀ ਵੀ ਕੋਈ ਚਲੋ ਜੱਫੀ ਪਾਓ ਪਰ ਇੱਕ ਸ਼ਰਤ ਹੈ ਕੀ ਯਾਰ ਆਪਣੇ ਦੀ ਸ਼ਾਦੀ ਕਰਨੀ ਹੈ ਮੈਂ ਤੇਰੀ ਉਹ ਤਰੀਕੇ ਨਾਲ ਜਾਈ ਰਿਸ਼ਤਾ ਲੈਣ ਜਿਵੇਂ ਬੰਦੇ ਦੇ ਪੁੱਤਰ ਜਾਂਦੇ ਆ ਵਾਲ ਵੂਲ ਕਟਾ ਕੇ ਬਾਲ ਉਹਦੇ ਏਦਾਂ ਜਾਏਗਾ ਤੇ ਲੱਤ ਦਾ ਕੀ ਕਰਨਾ ਫਿਰ ਲੱਤ ਵੀ ਚਾਹੀਦੀ ਲਾਜ਼ਮੀ ਨਹੀਂ ਤੇ ਫਿਰ ਮੈਨੂੰ ਜ਼ਬਾਨ ਲੈ ਕੇ ਦਿਓ ਇਦਾਂ ਨਹੀਂ ਪਹਿਲੇ ਫਿਰ ਰੌਲਾ ਤੇ ਉੱਥੇ ਹੀ ਲੱਤ ਲੁੱਤ ਕੋਈ ਨਹੀਂ ਚਾਹੀਦੀ ਨਹੀਂ ਮੈਂ ਉਹ ਭਾਈ ਆਪਣੇ ਡਰਾਇੰਗ ਰੂਮ ਚ ਲਾਣੀ ਹੈ ਤੇ ਮੈਂ ਜ਼ਬਾਨ ਜਿਹੜੀ ਬਾਹਰ ਬੂਹੇ ਚ ਲਮਕਾਉਣੀ ਮੇਰਾ ਵੀ ਹਿਸਾਬ ਲਾਓ ਤੁਸੀਂ ਖੈਰ ਜੀ ਇੱਕ ਮਿੰਟ ਲੱਤ ਤੇ ਜ਼ਬਾਨ ਭੁੱਲ ਜਾਓ ਹਾਂ ਅਗਰ ਤੈਨੂੰ ਰਿਸ਼ਤਾ ਯਾਰ ਵਾਸਤੇ ਚਾਹੀਦਾ ਬੰਦੇ ਦੇ ਪੁੱਤਾਂ ਵਾਂਗੂ ਜਾ ਨੀਵਾਂ ਹੋ ਕੇ ਆਰਾਮ ਨਾਲ ਕਿ ਜੀ ਮੈਂ ਤੁਹਾਡੀ ਬੇਟੀ ਨੂੰ ਜਾਂ ਭੈਣ ਨੂੰ ਆਪਣੀ ਭੈਣ ਜਾਂ ਆਪਣੀ ਬੇਟੀ ਬਣਾਉਣਾ ਚਾਹ ਰਿਹਾ ਠੀਕ ਆ ਔਰ ਕਟਿੰਗ ਕਰਵਾ ਕੇ ਜਾਈ ਠੀਕ ਆ ਕਟਿੰਗ ਨਹੀਂ ਹੈ ਮੇਰਾ ਫੈਸ਼ਨ ਹੈ ਮੌਲਾ ਮੌਲਾ ਉਹ ਮੁੱਕ ਗਿਆ ਕੰਮ ਹੁਣ ਹਾਂ ਇੱਧਰ ਵੇਖੋ ਹੁਣ ਜ਼ਰਾ ਹੌਲਾ ਮਿੱਠੇ ਚੂਪ ਕੇ ਕੋੜੇ ਖਾਦੇ ਚਲੋ ਠੀਕ ਆ ਭੈਣ ਠੀਕ ਹੈ ਲਓ ਜੀ ਨਾਜ਼ਰੀਨ ਇਹਨਾਂ ਦੀ ਸੁਲ੍ਹਾ ਹੋ ਗਈ ਅੱਜ 40-45 ਸਾਲਾਂ ਬਾਅਦ ਹਾਂ ਹਾਂ ਤੇ ਆਪਣਾ ਤੁਸੀਂ ਬਹੁਤ ਖਿਆਲ ਰੱਖਣਾ ਬਾਕੀ ਮੌਲਾ 1000 ਰੁਪਏ ਦੀ ਉਹ ਮੈਂ 1000 ਦਿਨਾ ਤੁਹਾਨੂੰ 1000 ਦਾ ਚਾਰ ਰੋਟੀਆਂ ਮੌਲਾ ਮੈਨੂੰ ਵੀ ਭੁੱਖ ਲੱਗੀ ਨਾਲੇ ਪਤਾ ਕੀ, ਇੱਕ ਜ਼ਿੰਗਰ ਕਿਤੇ ਹੋ ਜੇ ਨਾ ਉੱਤੇ ਜ਼ਿੰਗਰ ਦੇ ਨਾਲ ਇੱਕ ਪੀਜ਼ਾ ਤੇ ਵਾਹਨ ਲੈ ਜ਼ਿਆਦਾ ਪੂਰਾ ਨਾਲ ਹੋ ਜਾਵੇ ਅਸੀਂ ਜ਼ਿਆਦਾ- ਆ ਵੇਖ ਤੂੰ ਅਸੀਂ ਅੱਲਾ ਮਾਫੀ ਤੇ ਰੋਜ਼ ਕਿਤੇ ਆਉਣਾ ਕਬਾਬ ਚੱਪਲੀ ਤੇ ਨਾਲ ਅੱਲਾ ਪਾਕ ਨੇ ਤੈਨੂੰ ਮੋਲੇ ਬਹੁਤ ਦੇਣਾ। ਪਾਸਤਾ ਖਾ ਕੇ ਦੇਖ ਪਾਸਤਾ ਪਾਸਤਾ ਵੀ ਤੇ- ਅੱਜ ਪਾਸਤਾ ਹੀ ਖਵਾ ਦਿਓ ਨਾ ਕਿਤੇ ਤੈਨੂੰ ਸੁਭਾਨ ਅੱਲਾਹ ਤੈਨੂੰ ਜੈਨੂਇਨ ਮੌਲਾ ਦਾ ਵਾਸਤਾ ਹੀ ਹੈ ਐਸ ਮੌਲੇ ਨੂੰ ਜਿਹੜਾ ਨਾ ਉਹ ਕੁਛ ਸ਼ਾਬਾਸ਼ ਤੁਸੀਂ ਇੰਨਾ ਮੇਰੇ ਕੋਲ ਇੰਨੇ ਪੈਸੇ ਨਹੀਂਗੇ ਤੁਸੀਂ ਲੜਾਈ ਚਾਲੂ ਕਰੋ ਸ਼ਾਬਾਸ਼ ਚਲੋ ਤੁਹਾਡਾ ਕਾਰਡ ਚੱਲਦਾ ਭਾਈ ਯਾਰ। ਤੁਹਾਡਾ ਕਾਰਡ ਚੱਲਦਾ ਮੋਲੇ ਦੇ ਮੂੰਹ ਤੇ ਮਾਰੋ ਰੋਟੀ ਕਿਹੜੀ ਗੱਲ ਬਹਰਹਾਲ ਗੱਲ ਇਹ ਹੈ ਛੱਲੀ ਦਾ ਵੀ ਕਿਹਾ ਕਿ ਜੀ ਨਾਜ਼ਰੀਨ ਠਹਿਰ ਜਾ ਛੱਲੀ ਦੇ ਆ ਠਹਿਰ ਨਾਜ਼ਰੀਨ ਗੱਲ ਇਹ ਹੈ ਕਿ ਕੋਈ ਵੀ ਮੂਵੀ ਕੋਈ ਵੀ ਡਰਾਮਾ ਕੋਈ ਵੀ ਚੀਜ਼ ਐਸੀ ਹੋਣੀ ਚਾਹੀਦੀ ਹੈ ਕਿ ਕਿਸੇ ਦੀ ਬਰਾਦਰੀ ਜ਼ਾਤ ਵਾਧਾ ਘਾਟਾ
ਕਿਸੇ ਨੂੰ ਇਹ ਨਾ ਲੱਗੇ ਕਿ ਯਾਰ ਸਾਡੀ ਬਰਾਦਰੀ ਨੂੰ ਇਦਾਂ ਕਰਤਾ ਠੀਕ ਹੈ ਨਾ ਕਿਉਂ ਬਈ ਇਦਾਂ ਹੀ ਠੀਕ ਹੈ ਨਾ? ਮੌਲਾ ਜੀ ਇਦਾਂ ਹੀ ਹੈ। ਹਾਂ ਦੇਖੋ ਤੁਸੀਂ ਅਸੀਂ ਆਪਣੇ ਸ਼ੋਅ 'ਚ ਕਦੀ ਚੰਗੜਾਂ ਦੀ ਗੱਲ ਨਹੀਂ ਕੀਤੀ ਇਸੇ ਵਜ੍ਹਾ ਤੋਂ ਕਿ ਦਿਲ ਨਾ ਦੁਖੇ ਠੀਕ ਹੈ ਤੇ ਇਸ ਤੋਂ ਗੱਲ ਇਹ ਹੈ ਕਿ ਨੱਤ ਵੀ ਸਾਡੇ ਮੁਲਕ ਦੀ ਜ਼ਾਤ ਆ, ਸਾਡੇ ਵੀਰ ਨੇ ਜੱਟ ਵੀ ਨੇ ਠੀਕ ਹੈ ਨਾ ਤੇ ਐਵੇਂ ਹੀ ਮੈਂ ਬਣਾ ਕੇ ਤੇ ਐਵੇਂ ਉਹਨਾਂ ਦੇ ਆ ਗੁੱਜਰ ਆ ਠੀਕ ਆ ਤੇ ਆ ਕੀ ਹੈ ਇਹਦਾ ਨਹੀਂ ਹਲੇ ਪਤਾ ਲੱਗਾ। ਮੈਂ ਚੀਮਾ ਨਹੀਂ ਮਟਰ ਚੀਮਾ ਅੰਥਾਰੀ ਹੂੰ। ਅੰਸਾਰੀ ਹੈ ਤੂੰ ਜੀ ਜਲਾਹਾ हाँ जी जिला ਅੰਤਾਰੀ ਜਲਾਹਾ ਬੜੇ ਪਿਆਰ ਵਾਲੀ ਕੌਮ ਹੁੰਦੀ ਹੈ ਹਾਂਜੀ, ਸੱਚੀ ਮੁੱਚੀ ਜਲਾਹਾ ਤੂੰ हाँ जी ਔਰ ਕਿਆ ਕਹਿੰਦੇ ਬੜੀ ਸੌਫਟ ਤੇ ਬੜੀ ਪਿਆਰ ਵਾਲੀ ਕੌਮ ਹੈ ਜਲਾਹੇ कपड़े का कारोबार ਹਾਂ ਖੱਡੀਆਂ हाँ जी ਟੈਪ खड्डी लूमे वगैरह ਲੂਮਾ जी जी ਉਹ ਖੇਸ ਬੁਣਨੇ ਤੇ ਇਹ ਵਾਹ ਜਲਾਏ ਕਿਆ मौला मौला कू टुक 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 ਗੁੱਡ ਠੀਕ ਹੈ ਜੀ ਮਲਟੀ ਤੇ ਟੈਲੈਂਟ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ ਵੀਣੀ ਤੇ ਤੇਰੀ ਵੀ ਬਹੁਤ ਸੋਹਣੀ ਹੈ ਸਾਹਿਬ ਬਹਾਦਰ। ਬੰਦਾ ਤੂੰ ਵੀ ਮਾੜਾ ਨਹੀਂ ਸਾਹਿਬ ਬਹਾਦਰ। ਸਾਹਿਬ ਆਪਣਾ ਬਹੁਤ ਖਿਆਲ ਰੱਖਣਾ ਅੱਜ ਸੋਹਣਾ ਵੀ ਬਹੁਤ ਵਧੀਆ ਸਾਹਿਬ ਬਹਾਦਰ। ਓਏ ਮੌਲਿਆ ਆਪਣੀ ਸ਼ਾਇਦ ਤੇ ਮੱਲ ਮਾਰੀ ਦੀ ਸਾਹਿਬ ਬਹਾਦਰ ਇੱਧਰ ਆ ਜ਼ਰਾ ਗੱਲ ਸਭ ਸੁਣ। ਰੋਟੀ ਖਾਣ ਕਰਕੇ ਕਰ ਰਹੇ ਆ। ਸਾਹਿਬ ਕਹਿ ਬਹਾਦਰ ਦਿਓ ਕੁਛ। ਚੱਲ ਮੌਲੇ ਜ਼ਰਾ ਦੋ ਹੱਥ ਮਾਰ ਇੱਧਰ ਤੂੰ ਵੀ ਨੂਰੀ ਪੂਰੀ ਪਿੰਨੀਆਂ ਘੁੱਟਦੇ ਜੇ ਰੋਟੀ ਖਾਣੀ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ ਲਵ ਯੂ ਅਸੀਂ ਸਾਰੇ ਭਰਾਵਾਂ हेलो ਅਸੀਂ ਸਾਰੇ ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਵਾ ਤੇ ਆਪਣਾ ਬਹੁਤ ਖਿਆਲ ਰੱਖਣਾ ਥੈਂਕ ਯੂ ਅੱਲਾ ਹਾਫਿਜ਼ ਰੱਬ ਰਾਖਾ